ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ ਬੜੇ ਦਿਨਾਂ ਬਾਅਦ ਹਫ਼ਤਿਆਂ ਬਾਅਦ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਹਫ਼ਤੇ ਤਾਂ ਨਹੀਂ, ਕੁਝ ਕੁ ਦਿਨ ਕਹਿ ਸਕਦੇ ਆਪਾਂ। ਤੇ ਜਿੰਨੇ ਵੀ ਮਹਿਸੂਸ ਏਦਾਂ ਹੁੰਦਾ ਜਦੋਂ ਕੱਲਿਆਂ ਨੂੰ ਕਰਦਾ ਪੈਂਦੀਆਂ ਖਬਰਾਂ। ਸੋ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 98.5 96.5 ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1350 AM ਬੇਕਰਸਫੀਲਡ, 1300 AM ਫ੍ਰਿਜ਼ਨੋ ਤੇ ਨਾਲ ਦੀ ਨਾਲ ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਇਹਨੂੰ ਆਖਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੀ ਜਿਹੜੀ ਵਕੇਸ਼ਨ ਆ, ਛੁੱਟੀਆਂ ਜਿਹੜੀਆਂ ਆ ਵਧੀਆ ਗੁਜ਼ਰੀਆਂ ਹੋਣਗੀਆਂ, ਰਿਲੈਕਸ ਜਿਹੜੇ ਆ ਜੀ ਹੋ ਕੇ ਤੁਸੀਂ ਹੁਣ ਮੁੜ ਵਾਪਸ ਆਏ ਹੋ ਤੇ ਉਨੀ ਜਿਹੜੇ ਸ਼ਿੱਦਤ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਾਂ ਇਸੇ ਤਰੀਕੇ ਨਾਲ ਪ੍ਰੋਗਰਾਮ ਨੂੰ ਜਿਹੜਾ ਚਾਈ ਰੱਖਣਾ। ਬਿਲਕੁਲ ਅਪਡੇਟ ਅਮਰੀਕਾ ਦੇ ਵਿੱਚ ਜਿਹੜੀ ਅਮਰੀਕਾ ਭਰ ਦੀਆਂ ਖਬਰਾਂ, ਉਸ ਦੇ ਨਾਲ ਨਾਲ ਜਿਹੜਾ ਜੀ ਵਿਸ਼ਵ ਭਰ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੀਆਂ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਜਿਹੜੀ ਉਹ ਬਣਾਉਂਦੇ ਆ। ਨਾਲ ਦੀ ਨਾਲ ਰਾਜਕਰਨਵੀਰ ਸਿੰਘ ਦਾ ਵੀ ਬਹੁਤ ਧੰਨਵਾਦ, ਕਿਉਂਕਿ ਇਕੱਲੇ ਬੰਦੇ ਨੂੰ ਜਿਹੜਾ ਪ੍ਰੋਗਰਾਮ ਕਰਨਾ ਹੁੰਦਾ ਬਹੁਤ ਔਖਾ ਹੁੰਦਾ, ਬਹੁਤ ਜ਼ਿਆਦਾ ਜਿਹੜਾ ਖਾਸ ਕਰਕੇ ਅਪਡੇਟ ਅਮਰੀਕਾ ਵਾਲਾ। ਪਰ ਇਕੱਲੇ ਨੇ ਜਿੱਦਾਂ ਪੂਰੀ ਚੜਾਈ ਰੱਖੀ ਆ ਪਿਛਲੇ ਲਗਭਗ 3 ਵੀਕ। ਹਾਂਜੀ ਥੈਂਕ ਯੂ ਜੀ। ਤੇ ਆਓ ਆਪਾਂ ਅੱਜ ਦੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਨਜ਼ਰ ਬਣਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦੇ ਕੋਲੋਂ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਨੰਬਰ 408-272-2500 ਦੇ ਉੱਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਮਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਜਿੰਨੀਆਂ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਤੇ ਹਰਜੋਤ ਸਿੰਘ ਜੀ, ਜਿਹੜੀ ਸਭ ਤੋਂ ਜਿਹੜੀ ਪਹਿਲੀ ਖਬਰ ਦੇ ਉੱਤੇ ਗੱਲ ਕਰੀਏ, ਜਿਹੜਾ ਸਪੈਂਡਿੰਗ ਬਿੱਲ ਆ, ਓਮਨੀਬਸ ਜਿਹੜਾ ਸਪੈਂਡਿੰਗ ਬਿੱਲ ਆ, ਉਸ ਨੂੰ ਲੈ ਕੇ ਜਿਹੜੀ ਕਾਫੀ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਕਿਉਂਕਿ ਇੱਕ ਵਾਰੀ ਫੇਰ ਇਹ ਖਤਰਾ ਬਣਿਆ ਸੀਗਾ ਵੀ ਸ਼ਾਇਦ ਜਿਹੜੀ ਗੌਰਮੈਂਟ ਆ ਸ਼ਟਡਾਊਨ ਜਿਹੜੀ ਹੋ ਸਕਦੀ ਆ। ਪਰ ਉਸ ਨੂੰ ਦੇਖਦੇ ਹੋਏ ਵੀ ਇਹ ਸ਼ਟਡਾਊਨ ਨਾ ਹੋਵੇ, ਡੈਮੋਕ੍ਰੇਟ ਤੇ ਰਿਪਬਲਿਕਨ ਪਾਰਟੀ ਇਹਨਾਂ ਸਾਰਿਆਂ ਨੇ ਮਿਲ ਜੁਲ ਕੇ ਜਿਹੜਾ ਜੀ ਕਹਿ ਲਓ ਵੀ ਕਈ ਚੀਜ਼ਾਂ ਦੇ ਉੱਤੇ ਜਿਹੜੇ ਸਮਝੌਤੇ ਕਰਦੇ ਹੋਏ ਸਪੈਂਡਿੰਗ ਬਿੱਲ, ਓਮਨੀਬਸ ਸਪੈਂਡਿੰਗ ਬਿੱਲ, ਇਸ ਨੂੰ ਜਿਹੜਾ ਪਾਸ ਕਰ ਦਿੱਤਾ। 2232 ਪੇਜਾਂ ਦਾ ਇਹ ਬਿੱਲ ਦੱਸਿਆ ਜਾਂਦਾ ਆ, ਜਿਸ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਜੇ ਜੇਤੂਆਂ ਦੀ ਗੱਲ ਕਰੀਏ, ਟਰੂਪਸ ਜਿਹੜੇ ਉਹ ਰਹੇ ਨੇ, ਉਹਨਾਂ ਨੂੰ ਜਿਹੜੇ ਆਰਮੀ ਪਰਸਨਲ ਜਿਹੜੇ ਆ ਉਹਨਾਂ ਨੂੰ ਤਕਰੀਬਨ 2.5% ਦੀ ਜਿਹੜੀ ਪੇ ਰੇਜ਼ ਜਿਹੜੀ ਆ ਉਹ ਵੀ ਉਸ ਦੇ ਵਿੱਚ ਦਿੱਤੀ ਗਈ ਆ। ਤੇ ਜਿਹੜੇ ਸਿਵਲ ਫੈਡਰਲ ਇੰਪਲੋਈਜ਼ ਆ ਉਹਨਾਂ ਨੂੰ 1.9% ਦੀ ਜਿਹੜੀ ਪੇ ਰੇਜ਼ ਆ ਉਹ ਹੋਵੇਗੀ। $1.3 ਟ੍ਰਿਲੀਅਨ ਦਾ ਜਿਹੜਾ ਇਹ ਬਿੱਲ ਆ ਬੁੱਧਵਾਰ ਸ਼ਾਮ ਨੂੰ 8 ਵਜੇ ਜਿੱਦਾਂ ਪਾਸ ਹੋ ਗਿਆ ਜੀ। ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਵੀ ਕਾਫੀ ਜਿਹੜੇ ਆ ਗਵਰਨਮੈਂਟ ਇੰਪਲਾਈਜ਼ ਆ ਉਹਨਾਂ ਨੂੰ ਛੋਟਸ ਦਿੱਤੀਆਂ ਗਈਆਂ, ਉਹਨਾਂ ਦੀਆਂ ਸੈਲਰੀ ਵੀ ਵਧਾਈਆਂ ਗਈਆਂ ਹੈਗੀਆਂ ਆ। ਜੀ ਬਿਲਕੁਲ। ਡਿਫੈਂਸ ਕੰਟਰੈਕਟਰ ਦੇ ਵਿੱਚ ਜੇ ਉਹਨਾਂ ਦੇ ਬਾਰੇ ਗੱਲ ਕਰੀਏ, ਪੈਂਟਾਗਨ ਨੂੰ $144 ਬਿਲੀਅਨ ਜਿਹੜੇ ਆ ਇਸ ਬਿੱਲ ਦੇ ਵਿੱਚੋਂ ਰੱਖੇ ਗਏ ਨੇ, ਤਾਂ ਜੋ ਨਵਾਂ ਹਾਰਡਵੇਅਰ, ਚਾਹੇ ਨਵਾਂ ਮਿਜ਼ਾਈਲ ਸਿਸਟਮ ਹੋਵੇ। ਜਦੋਂ ਤੋਂ ਕਹਿੰਦੇ ਇਰਾਕ ਵਾਰ ਸ਼ੁਰੂਆਤ ਹੋਈ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹਨਾਂ ਨੂੰ ਇੱਦਾਂ ਦੇ ਚੀਜ਼ ਦੇ ਲਈ ਜਿਹੜੇ ਇੰਨੇ ਡਾਲਰ ਜਿਹੜੇ ਆ ਉਹ ਰੱਖੇ ਗਏ ਨੇ। ਸੋ ਕਾਫੀ ਕੁਛ ਜਿਹੜਾ ਆ ਉਹ ਇਸ ਦੇ ਵਿੱਚ ਹੋਵੇਗਾ। ਤੇ ਜਿਹੜਾ ਸਭ ਤੋਂ ਕਹਿੰਦਾ ਵੀ ਦੁੱਖ ਵਾਲੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਗੱਲ ਸੀਗੀ ਇਸ ਪੂਰੇ ਬਿੱਲ ਦੇ ਵਿੱਚ, ਜਿਹੜੀ ਗਨ ਕੰਟਰੋਲ ਨੂੰ ਲੈ ਕੇ ਜਿਹੜਾ ਬੈਕਗਰਾਊਂਡ ਚੈੱਕ ਸਿਸਟਮ ਜਿਹੜਾ ਹੈਗਾ ਆ NICS, ਉਹਨਾਂ ਨੇ ਕਹਿੰਦੇ ਇਹਦੇ ਵਿੱਚ ਇਨਕਲੂਡ ਤੇ ਕੀਤਾ ਆ ਤੇ ਸਿਰਫ ਤੇ ਸਿਰਫ ਇਸੇ ਚੀਜ਼ ਨੂੰ ਲੈ ਕੇ, ਬੈਕਗਰਾਊਂਡ ਚੈੱਕ ਸਿਸਟਮ ਆ ਉਸ ਨੂੰ ਲੈ ਕੇ। ਪਰ ਡੈਮੋਕ੍ਰੇਟ ਕਹਿੰਦੇ ਇਹਨਾਂ ਦੀ ਇਸ ਲੈਂਗੁਏਜ ਤੋਂ ਜਿਹੜੇ ਬਹੁਤੇ ਖੁਸ਼ ਜਿਹੜੇ ਆ ਉਹ ਨਹੀਂ ਨਜ਼ਰ ਆ ਰਹੇ ਵੀ ਇਹਦੇ ਵਿੱਚ ਕਿਹੜੇ ਲੋਕਾਂ ਨੂੰ ਰੱਖਿਆ ਜਾਊਗਾ, ਕਿਹੜਿਆਂ ਨੂੰ ਕੱਢਿਆ ਜਾਊਗਾ, ਕਿੱਦਾਂ ਜਿਹੜਾ ਇਸ ਦੇ ਵਿੱਚ
ਜਿਹੜੇ ਲੋਕਲ ਲਾ ਇਨਫੋਰਸਮੈਂਟ ਵਾਲੇ ਉਹ ਕਿੱਦਾਂ ਇਸ ਦੇ ਵਿੱਚ ਜਿਹੜੀ ਡਾਟਾ ਐਂਟਰੀ ਉਹ ਕਰਨਗੇ ਜੀ। ਇਸੇ ਤਰ੍ਹਾਂ ਜਿਹੜੀ ਰਸ਼ੀਅਨ ਮੈਡਲਿੰਗ ਦੀ ਗੱਲ ਚੱਲ ਰਹੀ ਹੈਗੀ ਹੈ ਲਗਭਗ 1.5 ਸਾਲ ਤੋਂ, ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਫੈਡਰਲ ਇਲੈਕਸ਼ਨ ਅਸਿਸਟੈਂਟ ਕਮਿਸ਼ਨ ਆ ਉਹਨੂੰ $380 ਮਿਲੀਅਨ ਦਿੱਤਾ ਗਿਆ ਆ ਤਾਂ ਕਿ ਜਿਹੜੀ ਇਲੈਕਸ਼ਨ ਰਿਲੇਟਡ ਸਾਈਬਰ ਸਿਕਿਉਰਿਟੀ ਆ ਉਹਦੇ ਉੱਤੇ ਕੰਮ ਕੀਤਾ ਜਾ ਸਕੇ। ਤੇ ਨਾਲ ਦੀ ਨਾਲ ਜਿਹੜੀ FBI ਆ ਉਹਨਾਂ ਨੂੰ ਵੀ $300 ਮਿਲੀਅਨ ਜਿਹੜਾ ਕਾਊਂਟਰ ਇੰਟੈਲੀਜੈਂਸ ਫੰਡਿੰਗ ਦੇ ਵਾਸਤੇ ਦਿੱਤਾ ਗਿਆ ਜੋ ਕਿ ਰਸ਼ੀਅਨ ਜਾਂ ਕਿਸੇ ਹੋਰ ਵੀ ਕੰਟਰੀ ਵੱਲੋਂ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਹੈਕਿੰਗ ਜਾਂ ਇੰਟਰਫੀਰੈਂਸ ਨਾ ਹੋ ਸਕੇ ਜੀ। ਉਸ ਦੇ ਲਈ ਹਰਜੋਤ ਸਿੰਘ ਜੀ ਪਹਿਲੋਂ ਵੀ 100 ਕਿੰਨੇ ਮਿਲੀਅਨ ਡਾਲਰ ਦਾ ਜਿਹੜਾ ਰੱਖਿਆ ਗਿਆ ਸੀ ਸਟੇਟ ਡਿਪਾਰਟਮੈਂਟ ਨੂੰ ਜਿਹੜੇ ਫੰਡ ਦਿੱਤੇ ਸੀ, ਪਰ ਉਹਨਾਂ ਨੇ ਉਸ ਦੇ ਵਿੱਚੋਂ ਇੱਕ ਵੀ ਡਾਲਰ ਜਿਹੜਾ ਉਸ ਟਾਈਮ ਦੇ ਉੱਤੇ ਨਹੀਂ ਸੀ ਜਿਹੜਾ ਵਰਤਿਆ। ਇਹ ਜਿਹੜਾ ਉਹਨਾਂ ਨੇ ਆਖਿਆ ਸੀਗਾ ਵੀ ਕਿਸੇ ਤਰੀਕੇ ਦੀ ਬਾਹਰਲੇ ਮੁਲਕ ਵਾਲੇ ਜਿਹੜੇ ਕੁਝ ਜਿਹੜਾ ਕਰ ਨਹੀਂ ਰਹੇ, ਪਰ ਹੁਣ ਆ ਜਿਹੜਾ ਕੱਲ ਪਰਸੋਂ ਦਾ ਜਿਹੜਾ ਜ਼ਿਆਦਾ ਰੌਲਾ ਵੀ ਪਿਆ ਆ ਜਿਹੜਾ ਫੇਸਬੁੱਕ ਤੇ ਕੈਂਬਰਿਜ ਐਨਾਲਿਟਿਕਾ ਦਾ, ਉਸ ਨੂੰ ਲੈ ਕੇ ਵੀ ਕਿਸ ਤਰੀਕੇ ਨਾਲ ਉਹ ਕੰਪਨੀ ਨੇ ਵੱਖ-ਵੱਖ ਮੁਲਕਾਂ ਦੇ ਜਿਹੜੇ ਆ ਇਦਾਂ ਦੀਆਂ ਇਲੈਕਸ਼ਨਸ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਉੱਤੇ ਇੱਕ ਹਿਸਾਬ ਦੇ ਨਾਲ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਸ ਪਾਸੇ ਨੂੰ ਜਿਹੜੀ ਆ ਵੋਟ ਕਰੋ। ਉਹਨਾਂ ਦੇ ਉਹ ਵਲਨਰੇਬਿਲਟੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਉੱਦਾਂ ਦੇ ਮੈਸੇਜ, ਉੱਦਾਂ ਦੀਆਂ ਖਬਰਾਂ ਉਹਨਾਂ ਤੱਕ ਜਿਹੜੀਆਂ ਪਹੁੰਚਾਈਆਂ, ਉੱਦਾਂ ਦੀਆਂ ਐਡਸ ਬਣ ਕੇ ਜਿਹੜੀਆਂ ਆਉਂਦੀਆਂ ਰਹੀਆਂ ਤਾਂ ਜੋ ਇੱਕ ਪਾਸੇ ਵੱਲ ਝੁਕਾਵ ਜਿਹੜਾ ਉਹਨਾਂ ਦਾ ਵਧੇ। ਤੇ ਫੇਸਬੁੱਕ ਦੇ ਜਿਹੜੇ ਮਾਰਕ ਜ਼ਕਰਬਰਗ ਆ ਉਹਨਾਂ ਨੇ ਥੋੜੀ ਜੀ ਕਹਿੰਦੇ ਆ ਵੀ ਹੁਣ ਇਸ ਚੀਜ਼ ਦੇ ਵਿੱਚ ਮੰਨਿਆ ਆ ਵੀ ਸਾਡੇ ਕੋਲੋਂ ਜਿਹੜੇ ਕਿਤੇ ਨਾ ਕਿਤੇ ਜਿਹੜੀ ਉਹ ਪ੍ਰੋਬਲਮ ਜਿਹੜੀ ਆਈ ਆ ਤੇ ਅਸੀਂ ਇਸ ਨੂੰ ਨਜਿੱਠਣ ਦੇ ਲਈ ਅੱਗੇ ਵਧਾਂਗੇ। ਪਰ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ ਇਹਨਾਂ ਨੂੰ UK ਦੀ ਪਾਰਲੀਮੈਂਟ ਦੇ ਵਿੱਚ ਤਲਬ ਵੀ ਕੀਤਾ ਗਿਆ ਆ ਵੀ ਉੱਥੇ ਆਓ ਤੇ ਸਾਡੀ ਜਿਹੜੀ ਪਾਰਲੀਮੈਂਟਰੀ ਕਮੇਟੀ ਆ ਉਸ ਦੇ ਮੋਹਰੇ ਸਾਹਮਣੇ ਆ ਕੇ ਦੱਸੋ, ਕਿਉਂਕਿ ਉੱਥੇ ਹੀ ਇਹ ਜਿਹੜਾ ਸਟਿੰਗ ਆਪਰੇਸ਼ਨ ਜਿਹੜੇ ਉੱਥੇ ਦੇ ਚੈਨਲ 4 ਆ ਉਹਨਾਂ ਨੇ ਉਹ ਕੀਤਾ ਸੀ। ਸੋ ਬਹੁਤ ਕੁਝ ਜਿਹੜਾ ਜੀ ਚੱਲ ਰਿਹਾ। ਸੋ ਹੋਪਫੁਲੀ ਜਿਹੜੇ ਅਮਰੀਕਾ ਦੀਆਂ ਇਲੈਕਸ਼ਨ ਜਿਹੜੀਆਂ ਹੁਣ ਮਿਡ ਟਰਮ ਇਲੈਕਸ਼ਨ ਆ ਉਸ ਦੇ ਉੱਤੇ ਇਦਾਂ ਜਿਹੜਾ ਬਾਹਰੋਂ ਜਿਹੜਾ ਇੰਟਰਫੇਰੈਂਸ ਜਿਹੜੀ ਉਹ ਨਾ ਹੋਵੇ। ਕਈ ਲੋਕ ਤਾਂ ਇਹ ਕਹਿ ਰਹੇ ਵੀ ਇਹ ਬੰਦ ਕਰ ਦੇਣੇ ਚਾਹੀਦੇ ਆ ਸੋਸ਼ਲ ਮੀਡੀਆ ਜਿਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੇ ਉੱਤੇ ਜਿਹੜਾ ਅਸਰ ਇਸ ਹਿਸਾਬ ਦੇ ਨਾਲ ਪਾ ਰਹੇ ਨੇ। ਸੋ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਆਪਣੀ ਜਿਹੜੀ ਕਹਿੰਦੇ ਵੀ ਵਿਕਟਰੀ ਡਿਕਲੇਅਰ ਕੀਤੀ ਆ, ਉਹ ਕਹਿੰਦੇ ਵੀ ਮੈਨੂੰ $1.6 ਬਿਲੀਅਨ ਜਿਹੜਾ ਆ ਵਾਲ ਕੰਧ ਬਣਾਉਣ ਦੇ ਲਈ ਸਦਰਨ ਬਾਰਡਰ ਦੇ ਉੱਤੇ ਦਿੱਤਾ ਗਿਆ ਹੈਗਾ ਆ ਤੇ ਬਾਕੀ ਦਾ ਕਹਿੰਦੇ ਆਉਣ ਵਾਲੇ ਸਮੇਂ 'ਚ ਹੋਰ ਆਊਗਾ। ਤੇ $700 ਬਿਲੀਅਨ ਮਿਲਟਰੀ ਦੇ ਲਈ, $716 ਬਿਲੀਅਨ ਉਹ ਤੋਂ ਨੈਕਸਟ ਈਅਰ ਦੇ ਲਈ ਜਿੱਦਾਂ ਮਿਲਟਰੀ ਦੇ ਲਈ ਰੱਖੇ ਗਏ ਆ। ਇੱਕ ਹੋਰ ਜਿਹੜੀ ਚੀਜ਼ ਉਹਦੇ 'ਚ ਐਡ ਕੀਤੀ ਗਈ ਆ ਰਾਜਗੁਰਵੀਰ ਸਿੰਘ ਜੀ, ਜਿਹੜੀ ਪੈਲਸਤੀਨੀਅਨ ਜਿਹੜੀ ਅਥਾਰਟੀ ਹੈਗੀ ਆ, ਇੱਕ ਉਹਨਾਂ ਨੇ ਜਿਹੜਾ US ਨੇ ਇੱਕ ਲੈਜਿਸਲੇਸ਼ਨ ਇਨਕਾਰਪੋਰੇਟ ਕੀਤਾ ਜਿਹਦਾ ਨਾਂ ਉਹਨਾਂ ਨੇ ਟੇਲਰ ਫੋਰਸ ਐਕਟ ਰੱਖਿਆ। ਇਹ ਉਸ ਬੰਦੇ ਦੇ ਨਾਮ ਦੇ ਪਿੱਛੇ ਰੱਖਿਆ ਜਿਹੜਾ ਅਮਰੀਕਨ ਸਿਟੀਜ਼ਨ ਸੀ ਟੇਲਰ, ਜਿਹਨੂੰ ਪੈਲਸਤੀਨੀਅਨ ਦੇ ਵਿੱਚ 2016 ਦੇ ਵਿੱਚ ਮਾਰ ਦਿੱਤਾ ਗਿਆ ਸੀ। ਤੇ ਉਸ ਨੂੰ ਦੇਖ ਕੇ ਜਿਹੜੀ US ਗਵਰਨਮੈਂਟ ਆ ਹੁਣ ਉਹ ਕਹਿੰਦੀ ਵੀ ਪੈਲਸਤੀਨੀਅਨ ਅਥਾਰਟੀ ਨੂੰ ਜਿਹੜੇ ਅਸੀਂ ਇਕਨੋਮਿਕ ਅਸਿਸਟੈਂਸ ਆ ਉਹ ਘਟਾਣੀ ਹੈਗੀ ਆ ਜਦ ਤੱਕ ਉਹ ਟੈਰਰਿਜ਼ਮ ਨੂੰ ਸਪੋਰਟ ਕਰਨੋਂ ਹਟਦੇ ਨਹੀਂ ਹੈ। ਜੀ ਜੀ ਜੀ। ਸੋ ਹੋਪਫੁਲੀ ਜਿਹੜਾ ਇਸ ਦੇ ਨਾਲ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਅਸਰ ਰਹਿੰਦਾ ਆ। ਕਈ ਲੋਕ ਖੁਸ਼ ਨੇ ਤੇ ਜਿੱਦਾਂ ਦੱਸਿਆ ਵੀ ਕਈ ਲੋਕ ਜਿਹੜੇ ਨਾ ਖੁਸ਼ ਨੇ ਇਸ ਪੂਰੇ ਜਿਹੜੇ ਘਟਨਾਕ੍ਰਮ ਤੋਂ, ਇਹ ਜਿਹੜੇ ਪੂਰੇ ਜਿਹੜੀਆਂ ਸਪੈਂਡਿੰਗ ਬਿੱਲ ਉਸ ਤੋਂ ਲੈ ਕੇ। ਪਰ ਚਲੋ ਐਟਲੀਸਟ ਇਹ ਆ ਵੀ ਜਿਹੜੀ ਗਵਰਨਮੈਂਟ ਜਿਹੜੀ ਆ ਉਹ ਸ਼ਟ ਡਾਊਨ ਨਹੀਂ ਹੋਈ ਤੇ ਕਈ ਜਿਹੜੇ ਗਵਰਨਮੈਂਟ ਇੰਪਲਾਈਜ਼ ਆ ਉਹਨਾਂ ਦੇ ਜਿਹੜੇ ਹੁਣ ਨਾਲ ਦੇ ਨਾਲ ਉਹ ਵੀ ਜਿਹੜੇ ਵਧੇ ਆ। ਤੇ ਜਿਹੜੇ ਚੱਕ ਸ਼ੂਮਰ ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਬਿੱਲ ਹੁੰਦੇ ਉਹਨਾਂ ਵਿੱਚ ਕੰਪਰੋਮਾਈਜ਼ ਹੁੰਦੇ, ਇਹਦੇ ਵਿੱਚ ਵੀ ਜਿਹੜੇ ਉਹ ਕਾਫੀ ਨੇ। ਤੇ ਕਹਿੰਦੇ ਇਨ ਦੀ ਐਂਡ ਡੈਮੋਕ੍ਰੇਟ ਫੀਲਸ ਗੁੱਡ ਵੀ ਜਿਹੜੀਆਂ ਕਾਫੀ ਉਹਨਾਂ ਦੀਆਂ ਪ੍ਰਾਇਓਰਿਟੀਜ਼ ਦਾ ਤੇ ਮਿਡਲ ਕਲਾਸ ਆ ਉਹਨਾਂ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ ਆ। ਕਹਿੰਦੇ ਓਪੀਆਈਡ ਫੰਡਿੰਗ ਜਿਹੜੀ ਰੂਰਲ ਬ੍ਰੌਡਬੈਂਡ ਉਸ ਨੂੰ ਲੈ ਕੇ ਤੇ ਚਾਈਲਡ ਲੋਨ ਜਿਹੜੇ ਸਟੂਡੈਂਟ ਲੋਨਸ ਤੋਂ ਲੈ ਕੇ ਜਿਹੜੇ ਚਿਲਡਰਨ ਕੇਅਰ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀਆਂ ਫੈਮਲੀਜ਼ ਆ ਉਹਨਾਂ ਨੂੰ ਮੋਹਰੇ ਜਿਹੜਾ ਆ ਉਹ ਰੱਖਿਆ ਗਿਆ ਆ। ਸੋ ਮਾਰਕੋ ਰੂਬੀਓ ਨੇ ਕਿਹਾ ਵੀ ਉਹਨਾਂ ਨੇ ਸਟਾਪ ਸਕੂਲ ਵਾਇਲੈਂਸ ਐਕਟ ਜਿਹੜਾ ਆ ਉਸ ਦੇ ਵਿੱਚ ਧੰਨਵਾਦ ਕੀਤਾ ਆ। ਤੇ ਜਿਹੜਾ ਓਮਨੀਬਸ ਸਪੈਂਡਿੰਗ ਬਿੱਲ ਆ ਇਹ ਜਿੱਦਾਂ ਹੁਣ ਪਾਸ ਹੋ ਗਿਆ ਆ ਤੇ ਇਸ ਦੇ ਵਿੱਚ ਕਾਫੀ ਕੁਛ ਜਿਹੜਾ ਇਹਨਾਂ ਨੂੰ ਜਿਹੜੇ ਹਰ ਇੱਕ ਜਣੇ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਜਿਹੜੀ ਪੋਜ਼ਿਟਿਵ ਚੀਜ਼ ਜਿਹੜੀ ਆ ਉਹ ਕਹਿ ਰਹੇ ਆ ਵੀ ਕਿਸੇ ਦੀ ਕੋਈ ਮੰਨੀ ਗਈ ਆ, ਕਿਸੇ ਦੀ ਕੋਈ ਮੰਨੀ ਗਈ ਜੀ। ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੀ ਹੁਣ ਫੇਸਬੁੱਕ ਜਿਹੜੀ ਆ ਉਹਦੇ ਤੇ ਲਗਭਗ ਸਾਰੇ ਮੁਲਕ ਉਹਦੇ ਦੁਆਲੇ ਹੋਏ ਹੈਗੇ ਆ, ਖਾਸ ਕਰਕੇ ਮਾਰਕ ਜ਼ਕਰਬਰਗ ਦੇ ਦੁਆਲੇ। ਤੇ ਹੁਣ ਲੇਟੈਸਟ ਨਿਊਜ਼ ਇਹ ਆਈ ਆ, ਮੈਨੂੰ ਲੱਗਦਾ ਤੁਸੀਂ ਕੱਲ ਵੀ ਕਵਰ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀ ਕੈਂਬਰਿਜ
ਕੈਂਬਰਿਜ ਐਨਾਲਿਟਿਕਾ ਕੰਪਨੀ ਜਿਹੜੀ ਹੈਗੀ ਆ, ਜਿਨ੍ਹਾਂ ਨੇ ਡਾਟਾ ਜਿੱਦਾਂ ਫੇਸਬੁੱਕ ਦਾ ਚੋਰੀ ਕਰਕੇ ਲੋਕਾਂ ਨੂੰ ਫੀਡ ਕੀਤਾ, ਕਿਸ ਤਰ੍ਹਾਂ ਦੀ ਉਹਨਾਂ ਦੀ ਥਿੰਕਿੰਗ ਆ, ਕਿਸ ਤਰ੍ਹਾਂ ਉਹਨਾਂ ਦੇ ਮਾਈਂਡ ਨੂੰ ਚੇਂਜ ਕਰਨਾ ਹੈਗਾ। ਤੇ ਉਹ ਕਹਿੰਦੇ ਆ ਵੀ ਜਿਹੜੀ ਕੈਂਬਰਿਜ ਐਨਾਲਿਟਿਕਲ ਕੰਪਨੀ ਹੈਗੀ, ਡਾਟਾ ਮਾਈਨਿੰਗ ਕੰਸਲਟੈਂਸੀ, ਉਹ ਇਲੈਕਸ਼ਨ ਦੇ ਆਖਰੀ ਮਹੀਨਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਨੇ ਵੀ ਉਹਨੂੰ ਯੂਜ਼ ਕੀਤਾ ਹੈਗਾ ਆ। ਲੇਟੈਸਟ ਹੁਣੇ 5 ਮਿਲੀਅਨ ਹਰਜੋਤ ਸਿੰਘ ਜੀ ਉਹਨਾਂ ਨੇ ਆંકੜੇ ਜਿਹੜੇ ਪੇਸ਼ ਕੀਤੇ ਸੀ, $5 ਮਿਲੀਅਨ ਜਿਹੜੇ ਰਾਸ਼ਟਰਪਤੀ ਟਰੰਪ ਨੇ ਖਰਚੇ ਆ ਇਸ ਕੰਪਨੀ ਦੇ ਕੋਲ ਆਪਣੀ ਜਿਹੜੇ ਵੱਖ-ਵੱਖ ਜਿਹੜੀਆਂ ਕਹਿ ਲਓ ਵੀ ਐਡ ਜਾਂ ਮਾਰਕੀਟਿੰਗ ਦੇ ਨਾਮ ਦੇ ਅਧੀਨ। ਸੋ ਕਾਫੀ ਕੁਝ ਹੋ ਗਿਆ। ਇਹ ਵੀ ਦੱਸਦੇ ਜਾਈਏ 50 ਮਿਲੀਅਨ ਫੇਸਬੁੱਕ ਯੂਜ਼ਰਸ ਦਾ ਜਿਹੜਾ ਡਾਟਾ ਹੈਗਾ ਆ, ਉਹ ਕੈਂਬਰਿਜ ਐਨਾਲਿਟਿਕਾ ਕੰਪਨੀ ਜਿਹੜੀ ਉਹਦੇ ਕੋਲ ਹੈਗਾ ਆ, ਉਹਨਾਂ ਨੇ ਵਰਤਿਆ ਆ ਜਿਹੜਾ, ਕਿਉਂਕਿ ਕੁਝ ਕਹਿੰਦੇ ਅਜਿਹੇ ਕਲੌਜ਼ ਸੀਗੇ ਫੇਸਬੁੱਕ ਦੇ ਡਾਟਾ ਯੂਜ਼ ਨੂੰ ਲੈ ਕੇ ਵੀ ਬਹੁਤ ਸਾਰੀਆਂ ਇਹ ਇਕੱਲੀ ਨਹੀਂ ਕੰਪਨੀ, ਹੋਰ ਵੀ ਬਹੁਤ ਸਾਰੀਆਂ ਐਪਲੀਕੇਸ਼ਨਸ ਦੀ ਆੜ ਦੇ ਵਿੱਚ ਆਪਣੇ ਜਿਹੜੇ ਆ ਉਹ ਫੋਨ ਨੰਬਰ, ਕਿਉਂਕਿ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਫੋਨ ਦੇ ਵਿੱਚ ਲਾਈ ਆ, ਜਿਨ੍ਹਾਂ ਨੇ ਫੇਸਬੁੱਕ ਫੋਨ ਦੇ ਵਿੱਚ ਜਿਹੜਾ ਐਪਲੀਕੇਸ਼ਨ ਡਾਊਨਲੋਡ ਕੀਤੀ ਆ, ਬੇਸਿਕਲੀ ਤੁਸੀਂ ਉਹਨਾਂ ਨੂੰ ਅਲਾਓ ਕਰ ਦਿੰਦੇ ਹੋ, ਕਿਉਂਕਿ ਆਪਾਂ ਕਹਿੰਦੇ ਵੀ ਜਿਹੜੀ ਵੀ ਚੀਜ਼ ਹੈ ਚੱਲ ਆਪਾਂ ਕਿਹੜਾ ਪੜ੍ਹਦੇ ਹਾਂ, ਕੋਈ ਵੀ ਨਹੀਂ ਪੜ੍ਹਦਾ, ਮੋਸਟ ਆਫ ਦਾ ਟਾਈਮ ਕੋਈ ਵੀ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਪੜ੍ਹਦਾ। ਤੇ ਉਹਦੇ ਵਿੱਚ ਹੁੰਦਾ ਵੀ ਤੁਹਾਡੇ ਕੰਟੈਕਟ ਨੰਬਰ, ਤੁਹਾਡੇ ਟੈਕਸਟ ਮੈਸੇਜ ਵੀ ਉਹਨਾਂ ਨੇ ਪੜ੍ਹਨੇ ਹੁੰਦੇ ਆ, ਤੁਹਾਡੀਆਂ ਫੋਟੋਆਂ ਤੱਕ ਜਿਹੜੀ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਅਲਾਓ ਕਰ ਦਿੰਦੇ ਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਆ ਉਹ ਆਉਂਦੀ ਆ। ਸੋ ਇਹ ਕਾਫੀ ਜਿਹੜੀ ਇੱਕ ਵੱਡੀ ਸਮੱਸਿਆ ਦਾ ਕਾਰਨ ਆ। ਇਹ ਜਿਹੜੀ ਅੱਜ ਕੱਲ੍ਹ ਨਿੱਜਤਾ ਆ, ਪ੍ਰਾਈਵੇਸੀ ਆ, ਉਸ ਨੂੰ ਲੈ ਕੇ ਜਿਹੜੇ ਬਹੁਤ ਵੱਡੇ ਸਵਾਲ ਨੇ, ਤੇ ਹਰ ਇੱਕ ਨੂੰ ਬਹੁਤ ਹੀ ਸੰਜਮ ਦੇ ਨਾਲ ਤੇ ਜਦੋਂ ਜ਼ਰੂਰਤ ਹੋਵੇ ਉਦੋਂ ਅਜਿਹੀਆਂ ਚੀਜ਼ਾਂ ਜਿਹੜੀਆਂ ਵਰਤਣ ਦੀ ਜ਼ਰੂਰਤ ਆ। ਬਹੁਤ ਸਾਰੇ ਲੋਕ ਆਪਾਂ ਦੇਖਦੇ ਜੋ ਹਰਜੋਤ ਸਿੰਘ ਜੀ ਇੱਥੇ ਤੱਤੇ ਵੀ ਹੋ ਜਾਂਦੇ, ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗੇ ਹੁੰਦੇ ਆ, ਕੋਈ ਕਿਸੇ ਨੂੰ ਧਮਕੀਆਂ ਦੇ ਜਾਂਦਾ ਹੈ, ਕੋਈ ਕੁਛ ਕਰ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਇਨ ਦੀ ਐਂਡ ਜਦੋਂ ਲਾ ਐਨਫੋਰਸਮੈਂਟ ਦੇ ਕੋਲ ਵੀ ਉਹਨਾਂ ਨੇ ਦੇਖਣੀਆਂ ਆ, ਚੈੱਕ ਕਰਨੀਆਂ ਆ, ਤੇ ਉਹਦੇ ਕਰਕੇ ਬਹੁਤ ਸਾਰੇ ਲੋਕ ਇਹਦੇ ਕਰਕੇ ਪ੍ਰੋਬਲਮ ਦੇ ਵਿੱਚ ਵੀ ਜਿਹੜੇ ਫਸਦੇ ਨੇ ਤੇ ਫਸ ਸਕਦੇ ਨੇ। ਜੀ ਬਿਲਕੁਲ। ਸੋ ਜਿਸ ਤਰ੍ਹਾਂ ਇਹ ਡਾਟਾ ਹੈਕ ਹੋਇਆ ਹੈਗਾ, ਸੋ ਇਹ ਬੜੀ ਮਾੜੀ ਗੱਲ ਹੈਗੀ, ਕਿਉਂਕਿ ਕਈ ਜਿਹੜੇ ਮੁਲਕ ਹੈਗੇ ਆ ਦੁਨੀਆ ਦੇ ਵਿੱਚ, ਗਰੀਬ ਮੁਲਕ ਹੈਗੇ ਆ, ਜਾਂ ਉੱਥੇ ਦੀਆਂ ਜਿਹੜੀਆਂ ਕਈ ਪੋਲੀਟੀਕਲ ਪਾਰਟੀਆਂ ਹੈਗੀਆਂ ਬੜੀਆਂ ਪੂਅਰ ਹੁੰਦੀਆਂ ਹੈਗੀਆਂ, ਤੇ ਉਹ ਤਾਂ ਫਿਰ ਕਦੇ ਵੀ ਨਹੀਂ ਸਕਸੀਡ ਕਰ ਸਕਦੀਆਂ, ਕਿਉਂਕਿ ਇਹ ਤਾਂ ਫਿਰ ਪੈਸੇ ਲੈ ਕੇ ਉਹਨਾਂ ਦੇ ਲਈ ਕੰਮ ਕਰੂਗੇ। ਬਿਲਕੁਲ। ਉਹਨਾਂ ਨੇ ਆਪ ਇਸ ਪੂਰੇ ਸਟਿੰਗ ਆਪਰੇਸ਼ਨ 'ਚ ਦੱਸਿਆ ਵੀ ਕੀਨੀਆ ਦੇ ਵਿੱਚ ਕਿੱਦਾਂ ਕੇਨੀਆਟਾ ਜਿਹੜਾ ਉੱਥੋਂ ਦਾ ਲੀਡਰ ਆ, ਉਹਦੇ ਲਈ 2 ਇਲੈਕਸ਼ਨਾਂ ਉਹਨਾਂ ਨੇ ਲੜੀਆਂ ਲਗਾਤਾਰ। ਕਹਿੰਦੇ 2 ਵਾਰੀ ਰੀਬ੍ਰਾਂਡਿੰਗ ਕੀਤੀ, ਕਹਿੰਦੇ ਕੱਲੀ ਚੀਜ਼ ਕੀ ਬੋਲਣਾ, ਕਿਹੜੀ ਸਪੀਚ ਦੇ ਵਿੱਚ ਕੀ ਬੋਲਣਾ, ਹਰ ਇੱਕ ਚੀਜ਼ ਜਿਹੜੀ ਉਹਨਾਂ ਨੂੰ ਉਹ ਕੈਂਬਰਿਜ ਐਨਾਲਿਟਿਕਾ ਵਾਲੇ ਲਿਖ ਕੇ ਦਿੰਦੇ ਸੀ। ਸੋ ਬੇਸਿਕਲੀ ਦੂਜੇ ਦੇਸ਼ਾਂ ਦੀਆਂ ਇਲੈਕਸ਼ਨਾਂ ਇਹ ਇੱਕ ਹਿਸਾਬ ਦੇ ਨਾਲ ਲੜ ਰਹੇ ਸੀ, ਤੇ ਆਲਮੋਸਟ ਹਰ ਇੱਕ ਦੇਸ਼ ਦੇ ਵਿੱਚ ਇਹ ਕਾਨੂੰਨ ਆ ਵੀ ਬਾਹਰਲੇ ਮੁਲਕ ਦੇ ਜਿਹੜੇ ਲੋਕ ਨੇ ਉਹ ਉੱਥੋਂ ਦੀਆਂ ਇਲੈਕਸ਼ਨਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਇੰਟਰਫੇਅਰ ਜਿਹੜੇ ਆ ਉਹ ਨਹੀਂ ਕਰ ਸਕਦੇ, ਤੇ ਜੇ ਉਹ ਫੜੇ ਜਾਂਦੇ ਆ ਤਾਂ ਉਹਦੀਆਂ ਜਿਹੜੀਆਂ ਸਜ਼ਾਵਾਂ ਵੀ ਆ, ਤੇ ਜਿਹਦੇ ਲਈ ਕੰਮ ਕਰ ਰਹੇ ਹੁੰਦੇ ਆ ਉਹਨਾਂ ਉੱਤੇ ਵੀ ਜਿਹੜੀ ਆ ਉਹ ਪ੍ਰੋਬਲਮ ਆ ਸਕਦੀ ਆ। ਜੀ। ਤੇ ਅਗਲੀ ਖਬਰ ਵੱਲ ਚਲੀਏ, ਤੇ ਜਿਹੜਾ ਚਾਈਨਾ ਨੂੰ ਫਿਰ ਇੱਕ ਵਾਰੀ ਫਿਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਬੜੀ ਬੁਰੀ ਤਰ੍ਹਾਂ ਜਿਹੜਾ ਉਹਦੇ ਤੇ ਉਹਨਾਂ ਦੇ ਟ੍ਰੈਫਿਕ ਜਿਹੜਾ ਹੋਰ ਵਧਾ ਕੇ ਨਾ ਉਹਨੂੰ ਜਿੱਦਾਂ ਹਿੱਟ ਕਰਨ ਜਾ ਰਹੇ ਹੈਗੇ ਆ। ਪਹਿਲਾਂ ਵੀ ਸਟੀਲ ਤੇ ਹੋਰ ਕਈ ਚੀਜ਼ਾਂ ਦੇ ਉੱਤੇ ਟ੍ਰੈਫਿਕ ਵਧਾਇਆ ਹੈਗਾ ਆ, ਤੇ ਹੁਣ ਉਹਨਾਂ ਨੇ ਕਹਿੰਦੇ ਆ ਵੀ ਜਿਹੜੇ $50 ਬਿਲੀਅਨ ਵਰਥ ਆਫ ਜਿਹੜੀ ਚਾਈਨੀਜ਼ ਇੰਪੋਰਟਸ ਆ, ਉਹਨਾਂ ਦੇ ਉੱਤੇ ਵੀ ਜਿਹੜਾ ਟ੍ਰੈਫਿਕ ਆ ਉਹ ਵਧਾਉਣ ਜਾ ਰਹੇ ਹੈਗੇ ਆ, ਕਿਉਂਕਿ 7 ਮਹੀਨੇ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ। ਉਹਨਾਂ ਨੇ ਮੇਨ ਰੀਜ਼ਨ ਇਹੀ ਦੱਸਿਆ ਵੀ ਜਿਹੜੇ ਚਾਈਨਾ ਵਾਲੇ ਆ, ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਹੈਗੀ USA ਦੀ, ਉਹਨੂੰ ਚੋਰੀ ਕਰਕੇ ਆਪਣਾ ਸਮਾਨ ਜਿਹੜਾ ਬਣਾਉਂਦੇ ਹੈਗੇ ਆ। ਸੋ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸੁਧਾਰਨ ਦਾ ਤਰੀਕਾ ਇਹੀ ਆ ਵੀ ਉਹਨਾਂ ਦੇ ਉੱਤੇ ਹੋਰ ਜਿਹੜਾ ਟ੍ਰੈਫਿਕ ਆ ਉਹ ਲਾ ਦਿੱਤਾ ਜਾਵੇ। ਜੀ ਬਿਲਕੁਲ ਜੀ। ਵੱਖ-ਵੱਖ ਜਿਹੜੇ ਟੈਕਸ ਆ ਉਹ ਵਧਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਕਰ ਰਹੇ ਨੇ, ਤਾਂ ਜੋ ਕਹਿੰਦੇ ਵੀ ਇੱਥੋਂ ਦੀਆਂ ਚੀਜ਼ਾਂ ਬਣਨ, ਇੱਥੋਂ ਦੀਆਂ ਚੀਜ਼ਾਂ ਜਿਹੜੀਆਂ ਵਰਤੀਆਂ ਜਾਣ। ਪਰ ਬਹੁਤ ਵਾਰੀ ਇਸ ਚੀਜ਼ ਨੂੰ ਸਾਰਿਆਂ ਨੇ ਇਸ ਦਾ ਭਾਂਡਾ ਵੀ ਭੰਨਿਆ ਆ, ਹਰ ਇੱਕ ਚੀਜ਼ ਨੇ ਦਿਖਾਇਆ ਆ ਵੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਉਹਨਾਂ ਦੀ ਆਪਣੀ ਵੈਬਸਾਈਟ ਆ ਉਹਦੇ ਉੱਤੇ ਜਿੰਨਾ ਵੀ ਆਲਮੋਸਟ ਸਮਾਨ ਜਿਹੜਾ ਵਿਕਦਾ ਆ ਉਹ ਸਾਰੇ ਹੀ ਬਾਹਰਲੇ ਮੁਲਕਾਂ ਤੋਂ ਜਿਹੜਾ ਉਹ ਬਣਿਆ ਆ, ਇੱਥੋਂ ਦੇ ਵਰਕਰ ਉਹਦੇ ਵਿੱਚ ਕੋਈ ਉਹਨਾਂ ਦਾ ਕੰਮ ਨਹੀਂ ਹੁੰਦਾ। ਸੋ ਆਪ ਤਾਂ ਕਹਿ ਰਹੇ ਨੇ ਸਾਰਿਆਂ ਨੂੰ ਵੀ ਬਾਏ ਅਮਰੀਕਨ ਜਿਹੜੀ ਚੀਜ਼ਾਂ ਇੱਥੇ ਬਣੀਆਂ ਆ
ਤੇ ਮੇਡ ਇਨ ਅਮਰੀਕਾ ਵਾਲੀ ਗੱਲ ਜਿਹੜੀ ਹੋਵੇ, ਪਰ ਆਪ ਬਾਹਰੋਂ ਜਿਹੜੀਆਂ ਚੀਜ਼ਾਂ ਬਣਵਾ ਰਹੇ ਨੇ। ਦੇਖੋ ਇਨ ਦੀ ਐਂਡ ਸਾਰੇ ਜਣੇ ਇਹੀ ਸੋਚਦੇ ਆ, ਜਿਹੜਾ ਵੀ ਬਿਜ਼ਨਸ ਵਾਲਾ ਆ, ਵੀ ਮੈਨੂੰ ਪੈਸੇ ਜਿਹੜੇ ਬਚਦੇ ਕਿੱਧਰ ਆ, ਡਾਲਰ ਜਿਹੜੇ ਮੇਰੇ ਬਚਦੇ ਕਿੱਧਰ ਆ। ਸੋ ਆਲਰੇਡੀ ਜਿਹੜਾ ਚਾਈਨਾ ਹੈ ਉਹ ਅਪਸੈਟ ਹੈਗਾ, ਕਿਉਂਕਿ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਟੈਰਿਫਸ ਵਧਾਇਆ ਗਿਆ ਹੈਗਾ, ਤੇ ਚਾਈਨਾ ਨੇ ਵੀ ਕਿਹਾ ਸੀ ਅਸੀਂ ਰਿਟੈਲੀਏਟ ਕਰਾਂਗੇ ਪਈ, ਜਿਹਦੇ ਕਰਕੇ ਜਿਹੜੀਆਂ ਵਾਲ ਸਟਰੀਟ ਹੈਗੀ ਆ ਉਹ ਬੜੀ ਨਰਵਸ ਚੱਲ ਰਹੀ ਹੈਗੀ ਆ। ਕਹਿੰਦੇ ਵੀ ਕਿਸੇ ਤਰ੍ਹਾਂ ਨਾਲ ਅਗਰ ਜੇ ਇਹ ਟ੍ਰੇਡ ਵਾਰ ਚੱਲ ਪਈ ਤੇ ਇਹਦੇ ਨਾਲ ਜਿਹੜੀ ਵਾਲ ਸਟਰੀਟ ਆ ਉਹ ਬਹੁਤ ਜ਼ਿਆਦਾ ਸ਼ੇਕੀ ਹੋ ਸਕਦੀ ਹੈਗੀ ਆ। ਜੀ ਜੀ। ਕੱਲ ਹਰਜੋਤ ਸਿੰਘ ਜੀ ਇੱਕ ਨਵਾਂ ਜਿਹੜਾ ਵਿਵਾਦ ਆ ਉਹ ਰਿਹਾ, ਜਦੋਂ ਜਿਹੜੇ ਜੋ ਬਾਈਡਨ ਜਿਹੜੇ ਉਪ ਰਾਸ਼ਟਰਪਤੀ ਰਹੇ ਆ ਅਮਰੀਕਾ ਦੇ, ਉਹਨਾਂ ਨੇ ਜਿਹੜਾ ਇੱਕ ਗੱਲਬਾਤ ਕਰਦੇ ਹੋਏ ਆਖਿਆ ਵੀ ਮੈਂ ਜੇ ਮੇਰੇ ਨਾਲ ਹਾਈ ਸਕੂਲ ਦੇ ਵਿੱਚ ਡੋਨਲਡ ਟਰੰਪ ਪੜ੍ਹਦਾ ਹੁੰਦਾ ਤਾਂ ਮੈਂ ਇਸ ਨੂੰ ਐਲੀ ਦੇ ਵਿੱਚ ਜਾ ਕੇ ਕਲਾਸਰੂਮ ਦੇ ਪਿੱਛੇ ਲਿਜਾ ਕੇ ਜਿਹੜਾ ਚੰਗੀ ਤਰ੍ਹਾਂ ਜਿਹੜਾ ਕੁੱਟਣਾ ਸੀਗਾ। ਵੀ ਇੱਥੋਂ ਤੱਕ ਜਿਹੜੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਅਸੌਲਟ ਦੀ ਜਿਹੜੀ ਇਹ ਗੱਲ ਆ, ਫਿਜ਼ੀਕਲ ਅਸੌਲਟ ਕਰਨ ਦੀ ਜਿਹੜੀ ਗੱਲ ਆ, ਕਿ ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਬਾਅਦ ਦੇ ਵਿੱਚ ਟਵੀਟ ਕਰਕੇ ਆਖਿਆ ਵੀ ਜਿਹੜਾ ਕ੍ਰੇਜ਼ੀ ਹੋ ਚੁੱਕਾ ਹੈ ਜੋ ਬਾਈਡਨ, ਉਹ ਇਦਾਂ ਐਕਟ ਕਰਦਾ ਵੀ ਬਹੁਤ ਟਫ ਗਾਏ ਆ, ਪਰ ਉਹ ਮੈਂਟਲੀ ਤੇ ਫਿਜ਼ੀਕਲੀ ਬਹੁਤ ਜ਼ਿਆਦਾ ਵੀਕ ਆ, ਤੇ ਤਾਂ ਵੀ ਉਹ ਮੈਨੂੰ ਜਿਹੜਾ ਧਮਕੀਆਂ ਉਹ ਦੇ ਰਿਹਾ ਆ। ਤੇ ਕਹਿੰਦਾ ਦੂਜੀ ਇਹਦੀ ਹੋਇਆ ਆ ਵੀ ਇਹਨੇ ਮੈਨੂੰ ਫਿਜ਼ੀਕਲ ਅਸੌਲਟ ਦੇ ਨਾਲ ਜਿਹੜੀ ਧਮਕੀ ਦਿੱਤੀ ਆ, ਇਹ ਮੈਨੂੰ ਜਾਣਦਾ ਨਹੀਂ, ਤੇ ਜੇ ਮੈਂ ਇਹਦੇ ਨਾਲ ਹੁੰਦਾ ਤਾਂ ਇਹਨੇ ਹੀ ਇਜ਼ ਗੋਇੰ ਟੂ ਗੋ ਡਾਊਨ ਫਾਸਟ ਐਂਡ ਹਾਰਡ, ਵੀ ਚੰਗੀ ਤਰ੍ਹਾਂ ਮੇਰੇ ਕੋਲੋਂ ਜਿਹੜੀ ਕੁੱਟ ਖਾਣੀ ਸੀ ਤੇ ਬਾਅਦ 'ਚ ਉਹਨੇ ਰੋਂਦਾ ਰਹਿਣਾ ਸੀ। ਤੇ ਨਾਲ ਹੀ ਉਹਨਾਂ ਨੇ ਆਖਿਆ ਵੀ ਲੋਕਾਂ ਨੂੰ ਜਿਹੜਾ ਆ ਉਹ ਥ੍ਰੈਟਨ ਕਰਨਾ ਬੰਦ ਕਰੋ, ਜੋ ਬਾਈਡਨ ਨੂੰ ਜਿਹੜਾ ਉਹ ਆਖਿਆ। ਸੋ ਜੋ ਬਾਈਡਨ ਮਿਲਾਦਾ ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਵੀ ਮਲਾਲ ਕਿਤੇ ਨਾ ਕਿਤੇ ਰਹਿ ਗਿਆ ਵੀ ਮੈਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਕਿਉਂ ਨਹੀਂ ਲੜੀ, ਵੀ ਜੇ ਡੋਨਲਡ ਟਰੰਪ ਬਣ ਸਕਦਾ ਸੀ ਤੇ ਮੈਂ ਵੀ ਸ਼ਾਇਦ ਰਾਸ਼ਟਰਪਤੀ ਬਣ ਜਾਂਦਾ। ਉਦੋਂ ਉਹਨਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਕਹਿ ਰਹੇ ਸੀਗੇ ਵੀ ਫੈਮਿਲੀ ਪ੍ਰੋਬਲਮਸ ਨੂੰ ਦੇਖਦੇ ਹੋਏ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਮਨਾ ਕਰ ਦਿੱਤਾ ਸੀ। ਜਿਹੜੀ ਹੋਰ ਲੇਟੈਸਟ ਖਬਰ ਆ ਰਹੀ ਆ ਰਾਜਕਨਵੀਰ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਲੀਡ ਲਾਇਰ ਆ ਜੌਨ ਡਾਊਡ, ਉਹਨਾਂ ਨੇ ਹੁਣੇ ਜਦੋਂ ਰਿਜ਼ਾਈਨ ਕਰ ਦਿੱਤਾ ਹੈਗਾ ਆ। ਜਿਹੜੀ ਉਹਨਾਂ ਦੀ ਪਰਸਨਲ ਲੀਗਲ ਟੀਮ ਦੇ ਉਹ ਹੈੱਡ ਸੀਗੇ, ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ ਆ, ਵਿਸ਼ ਹਿਮ ਵੈਲ, ਤੇ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਲੀਗਲ ਟੀਮ ਆ ਉਹ ਤੋਂ ਰਿਜ਼ਾਈਨ ਕਰ ਦਿੱਤਾ ਹੈਗਾ ਆ। ਇਹਦੇ ਪਿੱਛੇ ਕਾਰਨ ਕੀ ਆ ਇਹ ਪਤਾ ਨਹੀਂ, ਪਰ ਕਹਿੰਦੇ ਪਿਛਲੇ ਕੁਝ ਕੁ ਦਿਨਾਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਨੂੰ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ, ਜੋ ਕਿ ਸਪੈਸ਼ਲ ਇਨਵੈਸਟੀਗੇਸ਼ਨ ਦੇ ਹੈੱਡ ਹੈਗੇ ਆ, ਜਿਹੜੀ ਰਸ਼ੀਅਨ ਇਲੈਕਸ਼ਨ ਮੈਡਲਿੰਗ ਹੋਈ ਸੀ ਉਹਦੇ ਬਾਬਤ ਤੇ ਬਿਲਕੁਲ ਉਸੇ ਹੀ ਇਨਵੈਸਟੀਗੇਸ਼ਨ ਦੇ ਰਿਸਪੌਂਸ ਦੇ ਜਿਹੜੀ ਟੀਮ ਨੂੰ ਇਹ ਲੀਡ ਕਰ ਰਹੇ ਸੀਗੇ ਜੌਨ ਡਾਊਡ, ਅਤੇ ਉਹਨਾਂ ਨੇ ਅੱਜ ਜਿਹੜਾ ਅਸਤੀਫਾ ਉਹ ਦੇ ਦਿੱਤਾ ਆ। ਤੇ ਇਹ ਦੇਖਦੇ ਆ ਵੀ ਹੁਣ ਕੀ ਬਣਦਾ ਆ, ਕਿਉਂਕਿ ਕਿਤੇ ਨਾ ਕਿਤੇ ਇਹ ਗੱਲਾਂ ਹਰਜੋਤ ਸਿੰਘ ਜੀ ਚੱਲ ਰਹੀਆਂ ਸੀ ਸ਼ਾਇਦ ਵੀ ਜਿਹੜੇ ਰੋਬਰਟ ਮਿਊਲਰ ਆ ਉਹ ਰਾਸ਼ਟਰਪਤੀ ਟਰੰਪ ਨੂੰ ਉਹ ਬੁਲਾ ਸਕਦੇ ਨੇ ਉੱਥੇ ਜਿਹੜੀ ਇੰਟਰਵਿਊ ਦੇ ਲਈ, ਉਹਨਾਂ ਦੇ ਕੋਲੋਂ ਜਿਹੜੀ ਪੁੱਛਤਾਛ ਜਿਹੜੀ ਕਰਨ ਦੇ ਲਈ, ਪੁੱਛਗਿੱਛ ਕਰਨ ਦੇ ਲਈ, ਤੇ ਇਹ ਟਰਾਈ ਕਰ ਰਹੇ ਸੀਗੇ ਸਾਰੇ ਜਣੇ ਵੀ ਇਹ ਨੌਬਤ ਜਿਹੜੀ ਉਹ ਨਾ ਹੀ ਆਵੇ। ਤੇ ਹੁਣ ਉਹਨਾਂ ਨੇ ਰਿਜ਼ਾਈਨ ਕੀਤਾ ਆ। ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਤੇ ਇਹ ਤੋਂ ਪਹਿਲਾਂ ਕਹਿੰਦੇ ਆ ਵੀ ਜਿਹੜੇ ਜੌਨ ਡਾਊਡ ਆ ਉਹਨਾਂ ਨੂੰ ਜਿਹੜਾ ਆ ਪਹਿਲੋਂ ਇਹਨਾਂ ਨੇ ਕਾਫੀ ਝਾੜ ਵੀ ਪਾਈ ਸੀ, ਰਾਸ਼ਟਰਪਤੀ ਟਰੰਪ ਨੇ ਕ੍ਰਿਟੀਸਾਈਜ਼ ਕੀਤਾ ਸੀਗਾ ਵੀ ਜਿੱਦਾਂ ਨੇ ਉਹਨਾਂ ਨੇ ਹੈਂਡਲਿੰਗ ਕੀਤੀ ਸੀ, ਗਿਲਟੀ ਰਿਸਪੌਂਸ ਜਿਹੜਾ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਸੀ ਉਸ ਮਾਮਲੇ ਦੇ ਵਿੱਚ, ਤੇ ਉਹ ਪਹਿਲਾ ਐਡਮਿਨਿਸਟ੍ਰੇਸ਼ਨ ਅਫੀਸ਼ੀਅਲ ਸੀਗਾ ਜਦੋਂ ਉਸ ਦੇ ਉੱਤੇ ਜਿਹੜੇ ਚਾਰਜਸ ਲੱਗੇ ਸੀ, ਤੇ ਜਿਸ ਨੂੰ ਉਹਦੇ ਵਿੱਚ ਬਾਅਦ ਚ ਦੋਸ਼ੀ ਵੀ ਜਿਹੜਾ ਉਹ ਪਾਇਆ ਗਿਆ ਸੀਗਾ ਮਿਊਲਰ ਇਨਵੈਸਟੀਗੇਸ਼ਨ ਦੇ ਵਿੱਚ। ਇਸ ਤੋਂ ਬਾਅਦ ਦੇ ਵਿੱਚ ਹੋਰ ਵੀ ਕਈ ਜਾਣਿਆਂ ਦੇ ਉੱਤੇ ਜਿਹੜੇ ਦੋਸ਼ ਲੱਗ ਚੁੱਕੇ ਨੇ, ਤੇ ਉਹ ਤੋਂ ਇਲਾਵਾ ਜਿਹੜੀਆਂ ਰਸ਼ੀਅਨ ਟਰੋਲ ਫਾਰਮਸ ਆ, ਜਿਹੜੀਆਂ ਇੰਟਰਨੈਟ ਦੀਆਂ ਕਈ ਜਿਹੜੀਆਂ ਅਜਿਹੀਆਂ ਕੰਪਨੀਆਂ ਖੋਲ੍ਹੀ ਬੈਠੇ ਨੇ ਜਿਨ੍ਹਾਂ ਨੇ ਬੇਸਿਕਲੀ ਜਿਹੜੀ ਕੈਂਬਰਿਜ ਐਨਾਲਿਟਿਕਾ ਦੇ ਨਾਲ ਜਿਹੜੀਆਂ ਗੱਲਾਂ ਆਪਾਂ ਕਹਿ ਲਓ ਵੀ ਜੋੜ ਕੇ ਦੇ ਸਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਦੇ ਨਾਲ ਝੂਠੀਆਂ ਖਬਰਾਂ ਜਿਹੜੀਆਂ ਲੋਕਾਂ ਦਾ ਮਨ ਜਿਹੜਾ ਇੱਕ ਪਾਸੇ ਤੋਂ ਬਦਲਣ ਦੇ ਲਈ ਉਹਨਾਂ ਨੇ ਵਰਤੀਆਂ, ਉਹਦੇ ਵਿੱਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ। ਸੋ ਕਾਫੀ ਕੁਝ ਜਿਹੜਾ ਚੱਲ ਰਿਹਾ, ਪਰ ਜਿੱਦਾਂ ਤੁਸੀਂ ਦੱਸਿਆ ਸ਼ੁਰੂਆਤ ਵੀ ਤਕਰੀਬਨ ਸਾਲ ਜਿਹੜਾ ਆਲਮੋਸਟ ਹੋ ਚੁੱਕਾ ਹੈ ਜਿਹੜੀ ਇਨਵੈਸਟੀਗੇਸ਼ਨ ਚੱਲਦਿਆਂ ਨੂੰ, ਮਿਲੀਅਨਸ ਆਫ ਡਾਲਰ ਜਿਹੜੇ ਟੈਕਸ ਪੇਅਰ ਦੇ ਜਿਹੜੇ ਇਸ ਦੇ ਉੱਤੇ ਲੱਗ ਚੁੱਕੇ ਆ। ਤੇ ਜਿਸ ਚੀਜ਼ ਨੂੰ ਜਿਹੜੇ ਸਾਰੇ ਕਈ ਲੋਕ ਜਿਹੜੇ ਆ ਸੋਚੀ ਬੈਠੇ ਆ ਵੀ ਇਹਦੇ ਵਿੱਚ ਪਤਾ ਨਹੀਂ ਸ਼ਾਇਦ ਰਾਸ਼ਟਰਪਤੀ ਟਰੰਪ ਦੀ ਇੰਪੀਚਮੈਂਟ ਹੋ ਜਾਣੀ, ਇਹਨਾਂ ਨੂੰ ਗ੍ਰਿਫਤਾਰੀ ਹੋਊਗੀ, ਉਸ ਵਾਲੇ ਪਾਸੇ ਨੂੰ ਤਾਂ ਨਹੀਂ ਕੋਈ ਗੱਲ ਵੱਧ ਰਹੀ, ਪਰ ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਕਰਕੇ ਲੁਕੀਆਂ ਹੋਈਆਂ ਜਿਹੜੀਆਂ ਚੀਜ਼ਾਂ ਸੀ ਉਹ ਸਾਹਮਣੇ ਜ਼ਰੂਰ ਆਈਆਂ ਨੇ। ਜੀ ਬਿਲਕੁਲ। ਤੇ ਸਾਡਾ ਸਮਾਂ ਵੀ ਇੱਕ ਰਾਜਕਨਵੀਰ ਸਿੰਘ ਜੀ ਛੋਟੀ ਜਿਹੀ ਬ੍ਰੇਕ ਦਾ ਹੋ ਗਿਆ, ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਸਰੋਤਿਓ ਤੁਹਾਡੇ ਨਾਲ ਜੁੜਦੇ ਹਾਂ ਹੋਰ ਇੰਪੋਰਟੈਂਟ ਖਬਰਾਂ ਦੇ ਨਾਲ। ਜੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
Punjabi Radio USA, KOBO, Yuba City, 1450 AM, KIID, Sacramento, 1470 AM, KWIU, Fresno, 1300 AM. ਬੇਕਰਸਫੀਲਡ ਦੇ ਵਿੱਚ 15+ ਏਕੜਜ਼ ਜਿਸ ਵਿੱਚ 300 ਤੋਂ ਵੱਧ ਟਰੱਕਾਂ ਦੀ ਪਾਰਕਿੰਗ ਲਈ ਕੰਡੀਸ਼ਨਲ ਯੂਜ਼ ਪਰਮਿਟ ਹੈ ਅਤੇ ਨਾਲ ਹੀ ਟਰੱਕ ਵਾਸ਼ ਅਤੇ ਮਕੈਨਿਕ ਸ਼ਾਪ ਦੇ ਲਈ ਵੀ ਕੰਡੀਸ਼ਨਲ ਯੂਜ਼ ਪਰਮਿਟ ਉਪਲਬਧ ਹੈ। ਤੁਸੀਂ ਇਸ ਜ਼ਮੀਨ ਨੂੰ ਲੀਜ਼ ਤੇ ਵੀ ਲੈ ਸਕਦੇ ਹੋ ਜਾਂ ਬਾਏ ਵੀ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 661 345 0688 661 345 0688। ਫੋਸਟਰ ਫਾਰਮਜ਼ ਲਿਵਿੰਗਸਟਨ ਵਿੱਚ ਹਾਇਰਿੰਗ ਹੋ ਰਹੀ ਹੈ, ਜਿਸ ਅਧੀਨ ਜੌਬ ਫੇਅਰ ਰੁਜ਼ਗਾਰ ਮੇਲੇ ਲੱਗ ਰਹੇ ਹਨ। ਹਰ ਮੰਗਲਵਾਰ ਅਤੇ ਵੀਰਵਾਰ ਨੂੰ ਲਿਵਿੰਗਸਟਨ ਵਿੱਚ ਸਵੇਰੇ 8 ਵਜੇ ਤੋਂ 12 ਵਜੇ ਤੱਕ 903 ਡੇਵਿਡ ਸਟਰੀਟ ਲਿਵਿੰਗਸਟਨ ਵਿੱਚ ਐਪਲੀਕੇਸ਼ਨ ਭਰ ਸਕਦੇ ਹੋ ਤੇ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਟਰਲਕ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ 500 F ਸਟਰੀਟ ਟਰਲਕ ਵਿਖੇ ਐਪਲੀਕੇਸ਼ਨ ਭਰ ਸਕਦੇ ਹੋ। ਇਸ ਰੁਜ਼ਗਾਰ ਮੇਲੇ ਜੌਬ ਫੇਅਰ ਵਿੱਚ ਵੇਅਰ ਹਾਊਸ, ਪ੍ਰੋਡਕਸ਼ਨ, ਮੇਨਟੇਨੈਂਸ ਅਤੇ ਕਲਾਸ A ਡਰਾਈਵਰਸ ਦੀ ਭਰਤੀ ਐਪਲੀਕੇਸ਼ਨਸ ਲਈਆਂ ਜਾਣਗੀਆਂ। ਫੋਸਟਰ ਫਾਰਮ ਲਿਵਿੰਗਸਟਨ ਵਿੱਚ ਕੰਮ ਕਰਨ ਵਾਲਿਆਂ ਨੂੰ ਮੈਡੀਕਲ, ਡੈਂਟਲ, ਵਿਜ਼ਨ, ਵੋਕੇਸ਼ਨ, ਹੌਲੀਡੇ ਅਤੇ ਮੁਫਤ ਜੀਵਨ ਬੀਮੇ ਦਾ ਲਾਭ ਉਪਲਬਧ ਹੋਵੇਗਾ। ਤਾਂ ਜ਼ਰੂਰ ਪਹੁੰਚਿਓ ਫੋਸਟਰ ਫਾਰਮ ਲਿਵਿੰਗਸਟਨ ਦੇ ਜੌਬ ਫੇਅਰਸ ਦੇ ਵਿੱਚ। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ, ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ।
ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਹੁਣ ਕੁਝ ਕੁ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਜ਼ਰੂਰ ਖਬਰਾਂ ਸਾਂਝੀਆਂ ਕਰਨੀਆਂ ਹੈਗੀਆਂ ਜੀ। ਬਿਲਕੁਲ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਇੱਕ ਜਿਹੜੀ ਪਤਾ ਨਹੀਂ ਸਾਰਿਆਂ ਦੇ ਮਨ ਦੇ ਵਿੱਚ, ਅੱਖ ਦੇ ਵਿੱਚ ਉਹ ਖਬਰ ਰੜਕ ਰਹੀ ਆ ਕਿ ਨਹੀਂ ਰੜਕ ਰਹੀ, ਜਿਹੜੀ ਟੈਕਸਸ ਦੇ ਵਿੱਚ ਜਿਹੜੇ ਉਸ ਅੱਤਵਾਦੀ ਨੇ 23 ਸਾਲਾਂ ਦੇ ਜਿਹੜੇ ਉਸ ਬੰਦੇ ਨੇ ਜਿਹੜੀਆਂ ਘਟਨਾ ਨੂੰ ਅੰਜਾਮ ਦਿੱਤਾ, ਵੀ ਇੰਨੇ ਜਿਹੜੇ ਬੰਬ ਬਲਾਸਟ ਕੀਤੇ। ਬਾਅਦ ਦੇ ਵਿੱਚ ਕਹਿੰਦੇ ਉਹਨੇ ਇੱਕ ਵੀਡੀਓ ਕਨਫੈਸ਼ਨ ਵੀ ਜਿਹੜੀ ਬਣਾਈ ਹੋਈ ਆ ਤੇ ਉਹ ਅਜੇ ਸਾਰਿਆਂ ਦੇ ਸਾਹਮਣੇ ਪਤਾ ਨਹੀਂ ਪੇਸ਼ ਹੋਈ ਹੈ ਕਿ ਨਹੀਂ। ਪਰ ਮੈਂ ਇੱਕ ਚੀਜ਼ ਹਰਜੋਤ ਸਿੰਘ ਜੀ ਇਸ ਦੇ ਵਿੱਚ ਦੇਖ ਰਿਹਾ ਵੀ ਕੋਈ ਵੀ ਜਾਣਾ ਇਸ ਨੂੰ ਹੁਣ ਟੈਰਰਿਸਟ ਨਹੀਂ ਆਖ ਰਿਹਾ। ਕੱਲ ਜਦੋਂ ਜਿਹੜੇ ਹਕਬੀ ਸੈਂਡਰਸ ਹੈਗੇ ਆ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਨਹੀਂ, ਇਹਦਾ ਕਿਸੇ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਕੋਈ ਸੰਬੰਧ ਨਹੀਂ ਸੀ, ਆਪਾਂ ਇਹਨੂੰ ਟੈਰਰਿਸਟ ਨਹੀਂ ਆਖ ਸਕਦੇ। ਪਰ ਉਹਨੇ ਜੋ ਇਹ ਕੀਤਾ, ਇਹ ਇੰਨੀ ਦਹਿਸ਼ਤ ਫੈਲਾਈ, ਇੰਨਾ ਇਹਨੇ ਜਿਹੜਾ ਇਹ ਕੰਮ ਕੀਤਾ ਆਪਣੇ ਪੱਧਰ ਦੇ ਉੱਤੇ ਹੀ, ਜਿਹੜਾ ਇਸ ਨੂੰ ਇੱਕ ਕੱਲ ਵੀ ਮੈਂ ਜਿਹੜੀ ਪਰਸੋਂ ਗੱਲ ਕਰ ਰਿਹਾ ਸੀਗਾ ਵੀ ਇਹ ਕਿਤੇ ਨਾ ਕਿਤੇ ਜਿਹੜੇ ਇੱਥੇ ਦੇ ਅਮਰੀਕਾ ਦੇ ਮੀਡੀਆ ਦੇ ਵਿੱਚ ਇਹ ਚੀਜ਼ ਜਿਹੜੀ ਗਾਇਬ ਆ। ਜੇ ਕੋਈ ਇਮੀਗ੍ਰੈਂਟ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਇਸ ਨੂੰ ਹਰ ਇੱਕ ਨੂੰ ਪਤਾ ਆ ਵੀ ਇਹ ਨੈਰੇਟਿਵ ਕਿਸ ਹਿਸਾਬ ਦੇ ਨਾਲ ਜਿਹੜਾ ਆ ਉਹ ਸਾਹਮਣੇ ਪੇਸ਼ ਕੀਤਾ ਜਾਣਾ ਸੀ ਆਮ ਲੋਕਾਂ ਦੇ ਸਾਹਮਣੇ, ਕਿਉਂਕਿ ਹਰ ਇੱਕ ਜਾਣਾ ਕਿਤੇ ਨਾ ਕਿਤੇ ਇੱਥੋਂ ਦੇ ਜਿਹੜੇ ਕਹਿ ਲਓ ਵੀ ਚਿੱਟੀ ਚਮੜੀ ਵਾਲੇ ਲੋਕ ਆ, ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਕਹਿਣ ਤੋਂ ਗੁਰੇਜ਼ ਕਰਦੇ ਨੇ। ਇਹ ਜਿਹੜੇ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਵੀ ਇਦਾਂ ਦੀ ਡਿਸਕ੍ਰਿਮੀਨੇਸ਼ਨ ਵੀ ਜਿਹੜੀ ਦੇਖਣ ਨੂੰ ਮਿਲ ਰਹੀ ਆ। ਇਹ ਗੱਲ ਮੇਰੀ ਅੱਖਾਂ ਦੇ ਵਿੱਚ ਬਹੁਤ ਜਿਹੜੀ ਜ਼ਿਆਦਾ ਰੜਕੀ ਆ ਵੀ ਹਾਂ, ਜਿਹਨੇ ਜਿਹੜਾ ਕੀਤਾ ਆ ਉਹਨੂੰ ਉਸ ਹਿਸਾਬ ਦੇ ਨਾਲ ਜਿਹੜਾ ਉਹ ਬੁਲਾਉਣਾ ਚਾਹੀਦਾ ਆ। ਜੇ ਉਹ ਗਲਤੀ ਕਰ ਰਹੇ ਆ, ਉਹਨਾਂ ਨੂੰ ਤੁਸੀਂ ਉਸ ਤਰੀਕੇ ਦੇ ਨਾਲ ਕਹਿ ਰਹੇ ਹੋ, ਤਾਂ ਇਸ ਬੰਦੇ ਨੂੰ ਵੀ ਉਸੇ ਹੀ ਨਜ਼ਰ ਦੇ ਨਾਲ ਦੇਖਣਾ ਜ਼ਰੂਰ ਬਣਦਾ ਆ। ਜੀ ਬਿਲਕੁਲ। ਜੇ ਅਗਲੀ ਖਬਰ ਵੱਲ ਚਲੀਏ, ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਜਿਹੜੇ ਆਈਸ ਦੇ ਡਾਇਰੈਕਟਰ ਹੈਗੇ ਆ ਹੋਮਨ, ਉਹ ਕਹਿੰਦੇ ਪਈ ਹੁਣ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਟੈਸਟੀਫਾਈ ਕਰਨਾ ਪਏਗਾ। US ਮੈਜਿਸਟ੍ਰੇਟ ਜੱਜ ਕੈਂਡਲ ਨਿਊਮੈਨ ਨੇ ਕਿਹਾ ਹੈਗਾ, ਕਿਉਂਕਿ ਤੁਸੀਂ ਕੱਲ ਵੀ ਸ਼ੇਅਰ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੀ US ਗਵਰਨਮੈਂਟ ਆ ਹੁਣ ਉਹਨਾਂ ਨੇ ਸਟੇਟ ਆਫ ਕੈਲੀਫੋਰਨੀਆ ਨੂੰ ਸੂ ਕੀਤਾ ਹੈਗਾ ਵੀ ਤੁਸੀਂ ਜਿਹੜੀਆਂ ਸੈਂਕਚੁਰੀ ਸਿਟੀ ਜਾਂ ਸੈਂਕਚੁਰੀ ਸਟੇਟ ਬਣੇ ਹੋਏ ਆ ਵੀ ਇਹ ਉਹਦੇ ਖਿਲਾਫ ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਹੁਣ ਆਈਸ ਦੇ ਡਾਇਰੈਕਟਰ ਆ ਉਹਨਾਂ ਨੂੰ ਟੈਸਟੀਫਾਈ ਹੋਣਾ ਪਏਗਾ, ਟੈਸਟੀਫਾਈ ਕਰਨਾ ਪਊਗਾ। ਆ ਕੇ ਜਿਹੜੇ ਆਪਣੇ ਬਿਆਨ ਜਿਹੜੇ ਇਸ ਹਿਸਾਬ ਦੇ ਨਾਲ ਦਰਜ ਕਰਾਉਣਗੇ, ਉਹਨਾਂ ਦੇ ਮੋਹਰੇ ਜਿਹੜੇ ਸਵਾਲ ਆ ਉਹ ਵੀ ਜਿਹੜੇ ਉਹਨਾਂ ਨੂੰ ਪੁੱਛੇ ਜਾਂਦੇ ਨੇ। ਤੇ ਜਿਹੜੇ ਉਹਨਾਂ ਨੇ ਆਖਿਆ ਵੀ ਜਿਹੜਾ ਸਟਰੋਂਗ ਇਨਕਲੇਸ਼ਨ ਸੀਗੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋਊਗਾ। ਤੇ ਅਜੇ ਤੱਕ ਜਿਹੜੇ US ਜਸਟਿਸ ਡਿਪਾਰਟਮੈਂਟ ਦੇ ਅਟਾਰਨੀ ਜਿਹੜੇ ਲੌਰਨ ਬਿੰਗਮ ਆ, ਉਹਨਾਂ ਨੇ ਰਿਜੈਕਟ ਕੀਤਾ ਹੈ ਆਰਗੂਮੈਂਟ ਨੂੰ ਤੇ ਕਹਿੰਦੇ ਵੀ ਇਹ ਜਿਹੜੀ ਟੈਸਟੀਮੋਨੀ ਉਹਨਾਂ ਦੇ ਲਈ ਇੱਕ ਬਰਡਨਸਮ ਆ ਤੇ ਇੰਨਾ ਬਿਜ਼ੀ ਕੰਮ ਆ, ਉਹਨਾਂ ਦੇ ਕੋਲ ਸਮਾਂ ਨਹੀਂ ਹੈਗਾ ਇਹ ਜਿਹੜੀਆਂ ਇਦਾਂ ਦੀਆਂ ਕਰਨ ਦਾ। ਤੇ ਕਹਿੰਦੇ ਯੂ ਹੈਵ ਮੇਡ ਯੂਰ ਪੁਆਇੰਟ, ਇਟ ਡਜ਼ਨਟ ਫਲਾਈ ਐਨੀਵੇਅਰ। ਉਹਨਾਂ ਨੇ ਜਿਹੜਾ ਕਿਹਾ ਵੀ ਇਹ ਕੰਮ ਕਿਸੇ ਪਾਸੇ ਜਿਹੜਾ ਤੁਰਦਾ ਨਹੀਂ ਆ। ਪਰ ਬੜੀ ਹੈਰਾਨੀ ਦੀ ਗੱਲ ਕਹਿੰਦੇ ਵੀ ਸਟੇਟ ਦੇ ਲਾਇਰ ਜਿਹੜੇ ਉਹ ਪੁੱਛਣਾ ਚਾਹੁੰਦੇ ਆ ਵੀ ਆਈਸ ਦੇ ਡਾਇਰੈਕਟਰ ਨੂੰ ਵੀ ਤੁਹਾਡੀ ਕੀ ਪ੍ਰੈਕਟਿਸ ਹੈਗੀ ਆ, ਕੀ ਤੁਹਾਡੀਆਂ ਡਿਟੈਂਸ਼ਨ ਪਾਲਿਸੀਜ਼ ਹੈਗੀਆਂ ਆ, ਫੈਸਿਲਿਟੀਜ਼ ਤੁਸੀਂ ਕੀ ਕਰਦੇ ਆ। ਫੈਡਰਲ ਗਵਰਨਮੈਂਟ ਨੂੰ ਪੁੱਛਦੇ ਆ। ਚਲੋ ਕਿਤੇ ਨਾ ਕਿਤੇ ਕੋਈ ਇਹ ਤਾਂ ਰੂਲ ਤਾਂ ਹੈ ਨਾ ਵੀ ਤੁਸੀਂ ਕਿਸੇ ਨੂੰ ਪੁੱਛ ਸਕਦੇ ਆ। ਠੀਕ ਆ। ਸੋ ਦੇਖਦੇ ਆ ਵੀ ਉਹਨਾਂ ਦੀ ਇਸ ਜਿਹੜੇ ਜੱਜ ਨੇ, ਮੈਜਿਸਟ੍ਰੇਟ ਜਿਹੜੀ ਉਹਨਾਂ ਦੀ ਸਟਰੋਂਗ ਇਨਕਲੀਨੇਸ਼ਨ ਹੈਗੀ ਆ ਇਹਨਾਂ ਨੂੰ ਟੈਸਟੀਫਾਈ ਕਰਾਉਣ ਦੇ ਲਈ, ਵੀ ਉਸ ਦੇ ਵਿੱਚ ਆਉਣਗੇ ਜਾਂ ਕੋਈ ਨਾ ਕੋਈ ਬਹਾਨਾ ਲਾ ਕੇ ਜਿਹੜਾ ਉਹ ਰਹਿ ਗਿਆ ਜਾਊਗਾ। ਜੇ ਆਉਂਦੇ ਨੇ ਤਾਂ ਵੀ ਵੱਡੀ ਖਬਰ ਬਣਦੀ ਆ, ਜੇ ਨਹੀਂ ਆਉਣਗੇ ਤਾਂ ਵੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਖਬਰ ਆ ਹਰਜੋਤ ਸਿੰਘ ਜੀ ਇਹ ਬਣਨੀ ਆ। ਤੇ ਪਰ ਕਹਿੰਦੇ ਆ ਵੀ ਸ਼ਾਇਦ ਹੋਪਫੁਲੀ ਵੀ ਇਸ ਦੇ ਵਿੱਚ ਇਹ
ਕਰ ਜ਼ਰੂਰ ਦੇਣਗੇ। ਇਸੇ ਤਰ੍ਹਾਂ ਇੱਕ ਹੋਰ ਆਈਸ ਦੇ ਨਾਲ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ ਰਿਲੇਟਡ ਖਬਰ ਜਿਹੜੀ ਆ ਰਹੀ ਹੈਗੀ ਆ, ਡੇਵਿਡ ਸ਼ਾਵੇਜ਼ ਮੇਸੀਅਸ ਜਿਹੜੇ ਆ ਉਹਨਾਂ ਨੂੰ 30 ਸਾਲਾਂ ਤੋਂ ਬਾਅਦ ਜਿਹੜਾ USA ਵਿੱਚੋਂ ਡਿਪੋਰਟ ਕੀਤਾ ਜਾ ਰਿਹਾ ਹੈਗਾ। 30 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਤੇ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਦੇ ਐਕਸ਼ਨ ਦੇ ਪ੍ਰੋਗਰਾਮ ਦੇ ਅਧੀਨ ਉਹਨਾਂ ਨੂੰ ਕੋਲ ਇਮੀਗ੍ਰੇਸ਼ਨ ਹੈਗੀ ਆ ਤੇ ਪਲੱਸ ਉਹਨਾਂ ਦੀ ਵਾਈਫ ਕੋਲ ਵੀ। ਪਰ ਹੈਰਾਨੀ ਦੀ ਗੱਲ ਇਹ ਆ ਵੀ ਇਹ ਜਿਹੜੇ ਡੇਵਿਡ ਸ਼ਾਵੇਜ਼ ਆ ਕਹਿੰਦੇ ਵੀ ਇਹਨਾਂ ਨੂੰ ਜੈਨੇਟਿਕ ਪ੍ਰੋਬਲਮ ਹੈਗੀ ਆ, ਹੈਲਥ ਦਾ ਇਸ਼ੂ ਹੈਗਾ ਤੇ 30 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਤੇ ਗਵਰਨਮੈਂਟ ਨੇ ਉਹਦੇ ਲਈ ਵੀ ਕੋਈ ਲੀਨੀਅੰਸ ਨਹੀਂ ਦਿੱਤੀ ਤੇ ਉਹਨਾਂ ਨੂੰ ਜਿਹੜਾ ਆ ਡਿਪੋਰਟ ਕਰਨ ਦੇ ਆਰਡਰ ਕਰ ਦਿੱਤੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੀ ਹੋਈ ਜੇ ਖਬਰ ਦੱਸੀ ਹੈ ਵੀ ਨਾਰਦਰਨ ਕੈਲੀਫੋਰਨੀਆ ਦਾ ਇੱਕ ਆਈਸ ਅਫੀਸ਼ੀਅਲ ਉਹਨਾਂ ਨੇ ਬਿਆਨ ਦੇ ਵਿੱਚ ਜਿਹੜਾ ਆਖਿਆ ਆ ਵੀ ਸਾਡਾ ਜਿਹੜਾ ਮਕਸਦ ਆ ਡੈਪੋਰਟੇਸ਼ਨ ਦਾ ਨਹੀਂ ਆ, ਸਾਡਾ ਜੇ ਕਹਿੰਦੇ ਵੀ ਮਕਸਦ ਹੈਗਾ ਆ ਪਬਲਿਕ ਸੇਫਟੀ ਨੂੰ ਲੈ ਕੇ। ਅਸੀਂ ਜਿਹੜੇ ਅਜਿਹੇ ਕਰਿੰਦਿਆਂ ਨੂੰ ਇੱਥੋਂ ਫੜਦੇ ਆ, ਉਹਨਾਂ ਨੂੰ ਜਿਹੜਾ ਜਾਂ ਡਿਪੋਰਟ ਕਰਦੇ ਆ ਜਾਂ ਉਹ ਇਸੇ ਲਈ ਕਰਦੇ ਆ ਵੀ ਜਿਹੜੇ ਆਮ ਲੋਕ ਆ ਉਹ ਉਹਨਾਂ ਦੀ ਜਿਹੜੀ ਸੇਫਟੀ ਆ ਉਹ ਬਰਕਰਾਰ ਜਿਹੜੀ ਉਹ ਰਹੇ। ਤੇ ਆਪਾਂ ਜਿੱਦਾਂ ਦੱਸਿਆ ਹੀ ਆ ਵੀ ਲਾਅ ਸੂਟ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੈਲੀਫੋਰਨੀਆ ਦੇ ਖਿਲਾਫ ਜਿਹੜਾ ਆਲਰੇਡੀ ਕਰ ਦਿੱਤਾ ਗਿਆ ਆ ਤੇ ਉਹਨਾਂ ਨੇ ਇਸੇ ਚੀਜ਼ ਦੇ ਵਿੱਚ ਹੱਕ ਦੇ ਵਿੱਚ ਜਿਹੜੇ ਆਈਸ ਦੇ ਹੱਕ ਦੇ ਵਿੱਚ ਆ ਕੇ ਜਿਹੜਾ ਬਿਆਨ ਦਿੱਤਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਆਈਸ ਦਾ ਜਿਹੜਾ ਇੱਥੇ ਦਾ ਸਪੋਕਸ ਪਰਸਨ ਸੀਗਾ ਉਹਨੇ ਅਸਤੀਫਾ ਦੇ ਦਿੱਤਾ ਸੀਗਾ ਵੀ ਇਹ ਜਿਹੜੀ ਆਈਸ ਵਾਲੇ ਕਹਿੰਦੇ ਕੁਛ ਨੇ ਤੇ ਪਰ ਕਾਰਕ ਜਿਹੜੇ ਕੁਛ ਹੋਰ ਰਹੇ ਨੇ। ਸੋ ਉਹ ਵੀ ਇੱਕ ਜਿਹੜਾ ਵਿਵਾਦ ਮਾੜਾ ਜਿਹਾ ਜਿਹੜਾ ਆਇਆ ਸੀ, ਪਰ ਅੱਜ ਉਹਨਾਂ ਨੇ ਦੁਬਾਰਾ ਇਹ ਬਿਆਨ ਦਿੱਤਾ ਹੈ ਇਹਨਾਂ ਦੇ ਸਪੋਕਸ ਪਰਸਨ ਨੇ ਵੀ ਅਸੀਂ ਜਿਹੜਾ ਸਿਰਫ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਰਾ ਕੁਝ ਕਰ ਰਹੇ ਹਾਂ। ਜੇ ਕਿਸੇ ਨੂੰ ਫੜ ਵੀ ਰਹੇ ਹਾਂ, ਜੇ ਕਿਸੇ ਨੂੰ ਇੱਥੋਂ ਅਮਰੀਕਾ ਚੋਂ ਕੱਢ ਵੀ ਰਹੇ ਹਾਂ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਪਰ ਕੁਛ ਕੁ ਹਫ਼ਤਿਆਂ ਤੋਂ ਥੋੜ੍ਹੀ ਜਿਹੀ ਸ਼ਾਂਤੀ ਜਿਹੜੀ ਹੈ ਜ਼ਰੂਰ ਇਹ ਬਣੀ ਹੋਈ ਆ ਵੀ ਬਹੁਤੇ ਬੰਦੇ ਜਿਹੜੇ ਫੜੋ ਫੜਾਈ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਆ ਨਹੀਂ ਰਹੀਆਂ, ਜਾਂ ਤੇ ਫਿਰ ਇਹ ਜਾਣ ਬੁੱਝ ਕੇ ਫੜ ਕੇ ਵੀ ਅਜੇ ਉਹ ਸਟੇਟਮੈਂਟਸ ਜਿਹੜੀਆਂ ਇੱਕ ਹਿਸਾਬ ਦੇ ਨਾਲ ਉਹ ਰਿਲੀਜ਼ ਜਿਹੜੀਆਂ ਉਹ ਨਹੀਂ ਕਰ ਰਹੇ, ਦੱਸ ਨਹੀਂ ਰਹੇ ਵੀ ਕਿੱਥੇ ਕਿੱਥੇ ਇੱਦਾਂ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਆ। ਪਰ ਹੋ ਸਕਦਾ ਕੈਲੀਫੋਰਨੀਆ ਨਹੀਂ ਤਾਂ ਹੋਰ ਸਟੇਟਾਂ ਦੇ ਵਿੱਚ ਜਿਹੜੀ ਇੱਦਾਂ ਦੀ ਛਾਪੇਮਾਰੀ ਦੇ ਵਿੱਚ ਵਾਧਾ ਹੋਇਆ ਹੋਵੇ। ਤੇ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜਾ ਔਰੇਂਜ ਕਾਊਂਟੀ ਦੀ ਇੱਕ ਸਿਟੀ ਆ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੈਂਚੁਰੀ ਸਿਟੀ ਜਿਹੜੇ ਸੈਂਚੁਰੀ ਸਟੇਟ ਦੇ ਜਿਹੜੇ ਲਾਅ ਆ ਉਹਦੇ ਖਿਲਾਫ ਇੱਕ ਆਰਡੀਨੈਂਸ ਜਿਹੜਾ ਪਾਉਣ ਦੀ ਗੱਲ ਆਖੀ ਸੀ। ਉਹਨਾਂ ਨੇ ਜਿਹੜੇ ਕੱਲ ਪਰਸੋਂ ਦੇ ਵਿੱਚ ਉਹ ਆਰਡੀਨੈਂਸ ਨੂੰ ਪਾਸ ਕਰਤਾ ਆ ਤੇ ਉਹ ਹੁਣ US ਦੇ ਜਿਹੜੇ ਫੈਡਰਲ ਇਮੀਗ੍ਰੇਸ਼ਨ ਲਾਜ਼ ਆ ਉਸ ਦੇ ਤਰੀਕੇ ਦੇ ਨਾਲ ਉਸ ਸਿਟੀ ਦੇ ਵਿੱਚ ਜਿਹੜਾ ਉਹ ਕੰਮ ਚੱਲੇਗਾ। ਕਿਉਂਕਿ ਆਪਾਂ ਜਾਣਦੇ ਹਾਂ ਕੈਲੀਫੋਰਨੀਆ ਨੇ SB 54 ਜਿਹੜਾ ਸੈਨੇਟ ਬਿੱਲ ਹੈਗਾ ਆ ਉਸ ਦੇ ਅਧੀਨ ਆਪਣੇ ਆਪ ਨੂੰ ਸੈਂਚੁਰੀ ਸਟੇਟ ਘੋਸ਼ਿਤ ਕੀਤਾ ਸੀ ਤੇ ਉਹ ਸਿਟੀ ਲਾਸ ਐਲਟੀਮੋਸ ਜਿਹੜੇ ਆ ਉਹਨਾਂ ਨੇ ਆਖਿਆ ਸੀਗਾ ਵੀ ਇਹ ਸਾਡੇ ਲਈ ਨਾਮੁਮਕਿਨ ਆ ਵੀ ਅਸੀਂ ਕਿਹੜੇ ਰੂਲ ਨੂੰ ਫਾਲੋ ਕਰੀਏ, US ਦੇ ਕਨਸਟੀਟਿਊਸ਼ਨ ਦੇ ਉਹਨੂੰ ਫਾਲੋ ਕਰੀਏ ਕਿ ਜਿਹੜਾ ਸਟੇਟ ਦਾ ਕਨਸਟੀਟਿਊਸ਼ਨ ਉਹਨੂੰ। ਤੇ ਕਹਿੰਦੇ ਇਨ ਦੀ ਐਂਡ US ਕਨਸਟੀਟਿਊਸ਼ਨ ਪ੍ਰੋਸੀਡਸ ਓਵਰ ਕੈਲੀਫੋਰਨੀਆ ਕਨਸਟੀਟਿਊਸ਼ਨ। ਸੋ ਇਸ ਲਈ ਅਸੀਂ ਜੋ ਫੈਡਰਲ ਦਾ ਲਾਅ ਆ ਉਸ ਤਰੀਕੇ ਦੇ ਨਾਲ ਚੱਲਾਂਗੇ। ਤੇ ਇਹ ਕਿਆਸਰਾਈਆਂ ਜ਼ਰੂਰ ਹੈਗੀਆਂ ਵੀ ਇਹਨਾਂ ਨੂੰ ਦੇਖਦੇ ਹੋਏ ਹੋਰ ਵੀ ਕਈ ਜਿਹੜੀਆਂ ਸਿਟੀਆਂ ਜਿਹੜੀਆਂ ਖਾਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਥੋੜੀਆਂ ਰੈੱਡ ਸਿਟੀਜ਼ ਇਸ ਹਿਸਾਬ ਦੇ ਨਾਲ ਵੀ ਕਿਉਂਕਿ ਰਿਪਬਲਿਕਨ ਲੀਨਿੰਗ ਸਿਟੀਜ਼ ਹੋਣਗੀਆਂ ਉਹ ਵੀ ਇੱਦਾਂ ਦੇ ਜਿਹੜੇ ਆਰਡੀਨੈਂਸ ਆ ਉਹ ਲਿਆ ਸਕਦੇ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਇਸ ਕਰਕੇ ਮਾਰ ਦਿੱਤਾ ਵੀ ਉਹਦੇ ਹੱਥ ਦੇ ਵਿੱਚ ਉਹਨੇ ਸੋਚਿਆ ਵੀ ਗਨ ਆ, ਜਦ ਕਿ ਉਹਦੇ ਹੱਥ ਦੇ ਵਿੱਚ ਸਿਰਫ ਆਈਫੋਨ ਸੀ। ਤੇ 911 ਕਾਲ ਤੇ ਪਿਛਲੇ ਸੰਡੇ ਜਿਹੜਾ ਹੈਗਾ ਆ ਕਾਲ ਗਈ, ਕਹਿੰਦੇ ਵੀ ਕੋਈ ਕਾਰ ਨੂੰ ਤੋੜ ਰਿਹਾ। ਉਹ ਤੋਂ ਬਾਅਦ ਜਦੋਂ ਪੁਲਿਸ ਨੇ ਰਿਸਪੌਂਡ ਕੀਤਾ ਹੈਲੀਕਾਪਟਰ ਵੀ ਉਹਨਾਂ ਦੇ ਗਏ ਤੇ ਅਨਫੋਰਚੂਨੇਟਲੀ ਜਿਹੜਾ ਉਹਨੇ ਬੰਦੇ ਨੂੰ ਕਿਹਾ ਵੀ ਤੂੰ ਆਪਣੇ ਹੱਥ ਦੇ ਵਿੱਚੋਂ ਡ੍ਰੌਪ ਕਰ ਦੇ, ਤੇਰੇ ਕੋਲ ਗਨ ਹੈਗੀ ਆ। ਉਹ ਬੰਦੇ ਨੇ ਡ੍ਰੌਪ ਨਹੀਂ ਕੀਤਾ ਪਰ ਉਹਦੇ ਤੇ 20 ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਤੇ ਉੱਥੇ ਮਾਰ ਦਿੱਤਾ ਜਦੋਂ ਪਤਾ ਲੱਗਿਆ ਵੀ ਉਹਦੇ ਕੋਲ ਇੱਕ ਚਿੱਟੇ ਰੰਗ ਦਾ ਜਿਹੜਾ ਆਈਫੋਨ ਸੀ। ਇਹ ਜਿਹੜੀ ਗੱਲ ਆ ਇਹਦੇ ਨਾਲ ਹੁਣ ਕਾਫੀ ਜਿਹੜੀ ਉਹ ਕਾਲੇ ਮੂਲ ਦਾ ਬੰਦਾ ਸੀ ਤੇ ਹੁਣ ਕਾਫੀ ਇਹਦਾ ਇਸ਼ੂ ਬਣ ਰਿਹਾ ਵੀ ਇਹ ਪੁਲਿਸ ਵਾਲੇ ਜਿਹੜੇ ਆ ਜਾਣ ਕੇ ਧੱਕਾ ਕਰ ਰਹੇ ਹੈਗੇ ਆ। ਤੇ ਜੇ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਪੁਲਿਸ ਦੇ ਹੱਥੋਂ USA ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ। ਵਾਸ਼ਿੰਗਟਨ ਪੋਸਟ ਦੇ ਐਨਾਲਿਸਿਸ ਦੇ ਮੁਤਾਬਕ ਪਿਛਲੇ ਸਾਲ 987 ਲੋਕ ਜਿਹੜੇ ਆ ਪੁਲਿਸ ਨੇ ਗੋਲੀਆਂ ਨਾਲ ਮਾਰੇ, ਜਿਹਦੇ ਵਿੱਚੋਂ 68 ਬੰਦੇ ਕਿਸੇ ਤਰ੍ਹਾਂ ਦਾ ਉਹਨਾਂ ਕੋਲ ਆਰਮ ਨਹੀਂ ਸੀ, ਅਨਆਰਮਡ ਸੀ। ਤੇ ਅਨਆਰਮਡ ਦੇ ਵਿੱਚੋਂ 30 ਲੋਕ ਗੋਰੇ ਸੀ, 20 ਕਾਲੇ ਮੂਲ ਦੇ ਤੇ 13 ਜਿਹੜੇ ਆ ਹਿਸਪੈਨਿਕ ਮੂਲ ਦੇ ਸੀ।
ਸੀਗੇ ਜੀ। ਸੋ ਇਸ ਸਾਲ ਵੀ ਹੁਣ ਤੱਕ ਜਿਹੜੀ ਆ ਮਾਰਚ 23 ਤੱਕ ਆਪਾਂ ਕਹਿ ਸਕਦੇ ਹੈਗੇ 230 ਲੋਕ ਜਿਹੜੇ ਆ ਉਹ ਪੁਲਿਸ ਹੱਥੋਂ ਮਾਰੇ ਜਾ ਚੁੱਕੇ ਆ USA ਦੇ ਵਿੱਚ। ਬਿਲਕੁਲ ਜੀ, ਬਹੁਤ ਘੱਟ ਜਿਹੜਾ ਸਮਾਂ ਹੋਇਆ ਤੇ ਇਸੇ ਤਰੀਕੇ ਨਾਲ ਪੁਲਿਸ ਵਾਲੇ ਵੀ ਬਹੁਤ ਜਿਹੜੇ ਆਲਰੇਡੀ ਜਿਹੜੇ ਮਾਰੇ ਜਾ ਚੁੱਕੇ ਆ, ਡਬਲ ਫਿਗਰ ਦੇ ਵਿੱਚ ਆਲਰੇਡੀ ਜਿਹੜਾ ਆંકੜਾ ਪਹੁੰਚ ਚੁੱਕਾ ਹੈ ਵੱਖ-ਵੱਖ ਦੇ ਵਿੱਚ। ਕੱਲ ਸੈਨ ਫਰਾਂਸਿਸਕੋ ਦੇ ਵਿੱਚ ਹਰਜੋਤ ਸਿੰਘ ਜੀ ਜਨੇਵਾ ਐਵੀਨਿਊ ਸ਼ਾਇਦ ਹੈਗਾ ਆ, ਉੱਥੇ ਜਿਹੜੀ ਭਾਰੀ ਗੋਲੀਬਾਰੀ ਜਿਹੜੀ ਉਹ ਦੇਖੀ ਗਈ, ਉਸ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹ ਵੀ ਜਿਹੜੇ ਆ ਫੱਟੜ ਹੋਏ ਦੱਸੇ ਜਾਂਦੇ ਆ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਉਸ ਦੀ ਜਿਹੜੀ ਹੁਣ ਇਨਵੈਸਟੀਗੇਸ਼ਨ ਜਿਹੜੀ ਆ ਜਾਰੀ ਆ ਵੀ ਅੱਗੋਂ ਜਿਹੜੀਆਂ ਗੋਲੀਆਂ ਜਿਹੜੀਆਂ ਚਲਾਈਆਂ ਜਾ ਰਹੀਆਂ ਸੀ ਕੀ ਸੀਗਾ, ਕੀ ਉਸ ਦੇ ਪਿੱਛੇ ਜਿਹੜੇ ਕਾਰਨ ਜਿਹੜੇ ਉਹ ਬਣੇ ਸੀਗੇ। ਪਰ ਪ੍ਰੋਬਲਮ ਜਿਹੜੀ ਦੇਖੋ ਹਰਜੋਤ ਸਿੰਘ ਜੀ ਇਹ ਵਧੀ ਹੋਈ ਆ, ਨੋ ਡਾਊਟ ਵੀ ਜਿਹੜੇ ਪੁਲਿਸ ਦੇ ਹੱਥੋਂ, ਤੇ ਪੁਲਿਸ ਵੀ ਜਿਹੜੇ ਆ ਇੱਦਾਂ ਜਿਹੜੀ ਉਹ ਮਾਰੀ ਜਾ ਰਹੀ ਆ, ਜੋ ਕਿ ਇੱਕ ਖਤਰੇ ਵਾਲੀ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀ ਇੱਕ ਖਤਰੇ ਵਾਲੀ ਜਿਹੜੀ ਇਹ ਗੱਲ ਆ, ਚਿੰਤਾ ਦਾ ਵਿਸ਼ਾ ਆ। ਤੇ ਜ਼ਰੂਰ ਦੇਖੋ ਇਹ ਵੀ ਲੋਕ ਨੇ ਜਿਹੜੇ ਆਪਣਾ ਜਾਨ ਤਲੀ ਤੇ ਰੱਖ ਕੇ ਜਿਹੜੇ ਤੁਰੇ ਰਹਿੰਦੇ ਨੇ ਆਲ ਦਾ ਟਾਈਮ, ਉਹਨਾਂ ਨੂੰ ਕੀ ਪਤਾ ਵੀ ਅੱਗੋਂ ਕਿਹੜਾ ਬੰਦੇ ਨੇ ਜਿਹੜਾ ਉਹ ਟੱਕਰ ਜਾਣਾ। ਬਹੁਤ ਸਾਰੇ ਲੋਕ ਹੁਣ ਇਹ ਤਰਕ ਦੇ ਰਹੇ ਇਸ ਕੇਸ ਦੇ ਵਿੱਚ ਵੀ ਉਹ ਜਦੋਂ ਚੋਰੀ ਕਰਦਾ ਜਾਂ ਗੱਡੀ ਦੀ ਤੋੜ ਕੇ ਜਿਹੜੀ ਜਾ ਰਿਹਾ ਸੀ, ਚਾਹੇ ਉਹ ਆਪਣੇ ਘਰ ਬੈਕਯਾਰਡ ਦੇ ਵਿੱਚ ਸੀਗਾ, ਤਾਂ ਉਹ ਤਾਂ ਕਰਕੇ ਜਿਹੜੇ ਉਹਦੇ ਦੁਆਲੇ ਜਿਹੜੇ ਜ਼ਿਆਦਾ ਹੋਏ ਸੀਗੇ। ਇਹ ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਡਿਸਕ੍ਰਿਮੀਨੇਸ਼ਨ ਦੀ ਆਪਾਂ ਟੈਕਸਸ ਵਾਲੇ ਬੰਬਰ ਨੂੰ ਲੈ ਕੇ ਗੱਲ ਕੀਤੀ ਆ, ਇਹ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਤਾਂ ਕਰਨਾ ਪੈਂਦਾ ਆ, ਇਹ ਇਸ ਦੇ ਵਿੱਚ ਕੋਈ ਦੋ ਰਾਵਾ ਨਹੀਂ ਆ। ਚਾਹੇ ਕੋਈ ਵੀ ਕੁਛ ਵੀ ਕਰੀ ਜਾਵੇ, ਇਹ ਫਰਕ ਜਿਹੜਾ ਆ ਉਹ ਦੇਖਿਆ ਜਾਂਦਾ ਆ ਵੀ ਜੇ ਕੋਈ ਵਾਈਟ ਬੰਦਾ ਆ ਉਹਦੇ ਨਾਲ ਜਿਹੜਾ ਵਰਤਾਵ ਥੋੜਾ ਡਿਫਰੈਂਟ ਆ, ਤੇ ਜੇ ਕੋਈ ਹੋਰ ਕਿਸੇ ਵੀ ਰੰਗ ਦਾ ਬੰਦਾ ਆ ਤਾਂ ਉਹਦੇ ਨਾਲ ਵਰਤਾਰਾ ਜਿਹੜਾ ਹੈ ਕੋਈ ਹੋਰ ਤਰੀਕੇ ਦੇ ਨਾਲ ਜਿਹੜਾ ਪੁਲਿਸ ਵਾਲੋਂ ਜਿਹੜਾ ਉਹ ਦੇਖਿਆ ਜਾਂਦਾ ਆ। ਸਾਰੇ ਨਹੀਂ ਕਰਦੇ ਹੋਣਗੇ, ਜਿਹੜੇ ਕੁਛ ਕੁ ਕਰਦੇ ਨੇ ਉਹਦੇ ਕਰਕੇ ਜਿਹੜੀ ਪੁਲਿਸ ਜ਼ਰੂਰ ਬਦਨਾਮ ਹੁੰਦੀ ਹੈ ਜੀ। ਤੇ ਜਿਹੜਾ ਅੱਜ ਹੈਗਾ ਆ UN ਦੇ ਮੁਤਾਬਕ ਵਰਲਡ ਵਾਟਰ ਡੇ ਹੈਗਾ ਆ। ਬੜੀ ਦੁਨੀਆ ਦੇ ਵਿੱਚ ਪਾਣੀ ਦੀ ਕਿੱਲਤ ਜਿਹੜੀ ਚੱਲ ਰਹੀ ਹੈਗੀ ਆ, ਬਹੁਤ ਸਾਰੇ ਜਿਹੜੇ ਮੁਲਕ ਆ ਉੱਥੇ ਇੰਨਾ ਜ਼ਿਆਦਾ ਗਾਰਬੇਜ ਇਕੱਠਾ ਹੋਇਆ ਆ, ਖਾਸ ਕਰਕੇ ਪਲਾਸਟਿਕ ਦਾ, ਤੇ ਮੇਰੇ ਖਿਆਲ ਨਾਲ ਇੰਡੀਆ ਉਹਦੇ ਵਿੱਚ ਨੰਬਰ 1 ਆ ਰਿਹਾ, ਕਿਸੇ ਨੂੰ ਕੋਈ ਕੇਅਰ ਨਹੀਂ ਹੈ। ਇੰਡੀਆ ਦੇ ਵਿੱਚ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹਦੇ 'ਚ ਇਹ ਦੱਸਿਆ ਵੀ ਲੋਕ ਉਹੀ ਪਾਣੀ ਛੱਡ ਰੱਖਦੇ ਆ, ਜਿਨ੍ਹਾਂ ਦੇ ਘਰ ਟੂਟੀਆਂ ਦਾ ਪਾਣੀ ਆਉਂਦਾ ਆ ਕੋਈ ਬੰਦ ਨਹੀਂ ਕਰਦਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਕੇਅਰ ਨਹੀਂ ਹੈ। ਜੇ ਲੀਕ ਹੁੰਦੀ ਆ ਵੀ ਉਹਨੂੰ ਠੀਕ ਕਰਾ ਲਈਏ ਜੀ। ਕਹਿੰਦੇ ਪਈ UN ਰਿਪੋਰਟ ਦੇ ਮੁਤਾਬਕ 2 ਬਿਲੀਅਨ ਲੋਕ ਜਿਹੜੇ ਆ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਸੇਫ ਵਾਟਰ ਦਾ ਐਕਸੈਸ ਨਹੀਂ ਹੈਗਾ। ਪਾਣੀ ਦਾ ਹੈਗਾ ਆ, ਗੰਦਾ ਪਾਣੀ ਹੋਊਗਾ, ਸੇਫ ਨਹੀਂ ਹੈਗਾ। ਤੇ ਕਹਿੰਦੇ ਵੀ 4.5 ਬਿਲੀਅਨ ਲੋਕਾਂ ਦੇ ਕੋਲ ਐਡਿਕੁਏਟ ਸੈਨੀਟੇਸ਼ਨ ਸਰਵਿਸ ਨਹੀਂ ਹੈਗੀ। ਇਹ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਤੇ ਕਹਿੰਦੇ ਵੀ ਪਾਣੀ ਦੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਬਣ ਜਾ ਰਹੀ ਆ। 2050 ਤੱਕ, ਕੁਝ ਕੁ ਸਾਲਾਂ ਤੱਕ, ਜਿਹੜੇ 2050 ਤੱਕ ਕਹਿੰਦੇ ਆ ਵੀ 4 ਵਿੱਚੋਂ 1 ਬੰਦਾ ਇਦਾਂ ਦੀ ਕੰਟਰੀ 'ਚ ਰਹੂਗਾ ਜਿਹਨੂੰ ਫਰੈਸ਼ ਵਾਟਰ ਨਹੀਂ ਮਿਲੇਗਾ। 25% ਬੇਸਿਕਲੀ ਆਬਾਦੀ ਤੁਸੀਂ ਜਿਹਨਾਂ ਨੂੰ ਕਿਸੇ ਤਰ੍ਹਾਂ ਦਾ ਫਰੈਸ਼ ਵਾਟਰ ਨਹੀਂ ਮਿਲੂਗਾ, ਹਨਾ। ਤੇ ਕਹਿੰਦੇ ਪਈ 40% ਜਿਹੜੀ ਵਰਲਡ ਦੀ ਪੋਪੂਲੇਸ਼ਨ ਆ ਉਹ ਵਾਟਰ ਸਕੈਰਸਿਟੀ ਦੇ ਨਾਲ ਜਿਹੜੀ ਅਫੈਕਟ ਹੋਊਗੀ। 80% ਜਿਹੜਾ ਵੇਸਟ ਵਾਟਰ ਡਿਸਚਾਰਜ ਹੁੰਦਾ ਹੈਗਾ ਆ এনवायरमेंट ਦੇ ਵਿੱਚ, ਤੇ 90% ਜਿਹੜੇ ਡਿਜ਼ਾਸਟਰਸ ਆ ਉਹ ਵਾਟਰ ਰਿਲੇਟਡ ਹੈਗੇ ਆ। ਜੀ ਜੀ ਜੀ। ਤੇ ਅਗਲੀਆਂ ਜਿਹੜੀ ਆਪਾਂ ਖਬਰ ਉਸ ਦੇ ਵੱਲ ਜੇ ਵੱਧਦੇ ਜਾਈਏ, ਹਰਜੋਤ ਸਿੰਘ ਜੀ ਯਾਦ ਹੋਵੇਗਾ ਜਦੋਂ ਟਰਕੀ ਦਾ ਜਿਹੜਾ ਰਾਸ਼ਟਰਪਤੀ ਆ ਅਮਰੀਕਾ ਦੇ ਵਿੱਚ ਆਇਆ ਸੀਗਾ ਦੌਰੇ ਤੇ, ਉਹਨਾਂ ਦੇ ਜਿਹੜੇ ਸਾਥੀ ਸੀਗੇ ਤੇ ਉਹਨਾਂ ਦੇ ਜਿਹੜੇ ਬਾਡੀਗਾਰਡ ਸੀ, ਉਹਨਾਂ ਨੇ ਪ੍ਰੋਟੈਸਟਰਸ ਨੂੰ ਜਿਹੜਾ ਕਹਿੰਦੇ ਉੱਥੇ ਚੰਗਾ ਕੁੱਟ ਮਾਰ ਦਿੱਤਾ ਸੀ, ਕਾਫੀ ਬਰੂਟਲ ਅਟੈਕ ਜਿਹੜਾ ਆ ਉਹ ਕੀਤਾ ਸੀਗਾ। ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਉਹਨਾਂ ਦੇ ਟਰਕਿਸ਼ ਪ੍ਰੈਜ਼ੀਡੈਂਟ ਦੇ ਜਿਹੜੇ ਸਿਕਿਉਰਿਟੀ ਟੀਮ ਆ ਉਸ ਦੇ ਵਿੱਚੋਂ 15 ਦੇ ਵਿੱਚੋਂ 11 ਜਾਣਿਆਂ ਦੀ ਜਿਹੜੇ ਚਾਰਜਸ ਲਾਏ ਸੀ ਉਹ ਡ੍ਰੌਪ ਕਰ ਦਿੱਤੇ ਆ। ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਜਿਹੜੇ ਆ ਉਹ ਹੁਣ ਚਾਰਜਸ ਨਹੀਂ ਲਾਏ ਜਾਣਗੇ, ਤੇ ਨਾਲ ਦੇ ਨਾਲ ਕੋਈ ਵੀ ਪ੍ਰੋਸੀਕਿਊਸ਼ਨ ਉਸ ਦੇ ਵਿੱਚ ਉਹ ਨਹੀਂ ਹੋਊਗੀ। ਯਾਦ ਹੋਊਗਾ ਇਹ ਜਿਹੜਾ ਘਟਨਾਕ੍ਰਮ ਜਦੋਂ ਆਈ ਥਿੰਕ ਨਵੰਬਰ ਦੇ ਵਿੱਚ ਜਿਹੜਾ ਇਹ ਵਾਪਰਿਆ ਸੀਗਾ, ਜਦੋਂ ਇਹਨਾਂ ਦੇ ਖਿਲਾਫ ਜਿਹੜੇ ਕਈਆਂ ਦੇ ਉੱਤੇ ਚਾਰਜਸ ਵੀ ਜਿਹੜੇ ਆ ਉਹ ਲਾਏ ਗਏ ਸੀਗੇ। ਪਰ ਕਿਉਂਕਿ US ਦਾ ਕਹਿੰਦੇ ਐਲਾਈ ਵੀ ਹੈਗਾ ਆ, ਟਰਕੀ ਕਾਫੀ ਇੱਕ ਕੀ ਐਲਾਈ ਹੈ ਖਾਸ ਕਰਕੇ ਆਈਸਿਸ ਦੇ ਖਿਲਾਫ ਜੰਗ ਨੂੰ ਲੈ ਕੇ, ਤੇ ਆਈ ਥਿੰਕ ਉਸੇ ਦੇ ਚੱਲਦਿਆਂ ਹੋਇਆ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਦੇ ਚੱਲਦਿਆਂ ਹੋਇਆ ਜਿਹੜੇ ਟਰਕੀ ਦੇ ਉਹ ਰਾਸ਼ਟਰਪਤੀ ਉਹਨਾਂ ਨੇ ਆਪਣੇ ਬੰਦੇ ਜਿਹੜੇ ਜ਼ਰੂਰ ਬਚਾ ਲਏ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਦਾ ਕ੍ਰਾਈਸਿਸ ਬਹੁਤ ਵੱਡਾ ਹੈਗਾ ਆ, ਤੇ ਕੈਲੀਫੋਰਨੀਆ
49ਵੇਂ ਨੰਬਰ ਤੇ 50 ਸਟੇਟਾਂ 'ਚੋਂ 49ਵੇਂ ਨੰਬਰ ਤੇ ਆਈ ਆ ਪਰ ਕੈਪੀਟਾ ਹਾਊਸਿੰਗ ਸਪਲਾਈ ਦੇ ਲਈ। ਇਹਦੇ ਲਈ ਕਹਿੰਦੇ ਪੋਲੀਟੀਸ਼ੀਅਨ ਗੱਲਾਂ ਬਾਤਾਂ ਤਾਂ ਕਰ ਰਹੇ ਹੈਗੇ ਆ, ਪਰ ਹੁਣ ਲੱਗਦਾ ਹੈ ਜਿਹੜੇ ਲੈਫਟੀਨੈਂਟ ਗਵਰਨਰ ਗੈਬਨ ਨਿਊਸਨ ਹੈਗੇ ਆ, ਉਹ ਇਸ ਵੇਲੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਦੇ ਕੈਂਡੀਡੇਟ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜੀ ਸਾਡੇ ਲਈ ਬਹੁਤ ਮਾੜੀ ਗੱਲ ਆ ਵੀ ਜਿਹੜੀ ਕੈਲੀਫੋਰਨੀਆ 49ਵੇਂ ਨੰਬਰ ਤੇ ਆਈ ਆ, ਯੂਟਾ ਸਟੇਟ ਜਿਹੜੀ ਆ ਉਹ 50th ਨੰਬਰ ਦੇ ਉੱਤੇ ਹੈਗੀ ਆ। ਕਹਿੰਦੇ ਵੀ ਚਾਹੇ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਕੰਸਟਰਕਸ਼ਨ ਚੱਲ ਰਹੀ ਆ ਘਰਾਂ ਦੀ, ਜਿਹੜੀ ਪਰ ਡਿਮਾਂਡ ਬਹੁਤ ਹਾਈ ਹੈਗੀ ਆ, ਇਹਦੇ ਉੱਤੇ ਕੁਛ ਨਾ ਕੁਛ ਜਿਹੜਾ ਸਾਨੂੰ ਜਿਹੜਾ ਸੀਰੀਅਸਲੀ ਵਰਕਆਊਟ ਕਰਨਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜੇ ਲੋਕ ਆ ਕੈਲੀਫੋਰਨੀਆ ਤੋਂ ਬਾਹਰ ਮੂਵ ਹੋਣਾ ਬੰਦ ਹੋਣ। ਜੀ ਬਿਲਕੁਲ, ਆਲਮੋਸਟ ਇਹ ਤੇ ਇਦਾਂ ਲੱਗ ਰਿਹਾ ਵੀ ਰਹਿਣਾ ਅਸੰਭਵ ਜਿਹੜਾ ਆ ਉਹ ਹੋਈ ਜਾਂਦਾ ਆ, ਇੰਨਾ ਜ਼ਿਆਦਾ ਮਹਿੰਗਾਈ ਵੱਧ ਰਹੀ ਆ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ, ਦੱਸਦੇ ਜਾਈਏ ਜਿਹੜਾ ਕਸੋਵੋ ਦੀ ਪਾਰਲੀਮੈਂਟ ਦੇ ਵਿੱਚ ਜਿਹੜੇ ਉੱਥੋਂ ਦੀ ਓਪੋਜੀਸ਼ਨ ਪਾਰਟੀ ਆ ਉਹਨਾਂ ਦੇ ਜਿਹੜੇ ਐਮਪੀਜ਼ ਦੇ ਦੁਆਰਾ ਟੀਅਰ ਗੈਸ ਜਿਹੜੇ ਅਥਰੂ ਗੈਸ ਵਾਲੇ ਜਿਹੜੀ ਆ ਉਹ ਛੱਡ ਦਿੱਤੀ ਗਈ, ਕਿਉਂਕਿ ਉਹਨਾਂ ਦੇ ਜਿਹੜਾ ਗਵਾਂਢੀ ਮੁਲਕ ਹੈਗਾ ਆ ਮੋਂਟੇਨੈਗਰੋ, ਉਹਨਾਂ ਦੇ ਨਾਲ ਬਾਰਡਰ ਦਾ ਜਿਹੜਾ ਐਗਰੀਮੈਂਟ ਆ ਉਸ ਨੂੰ ਲੈ ਕੇ ਜਿਹੜਾ ਬਿੱਲ ਉੱਥੇ ਕੋਈ ਪਾਸ ਹੋਣਾ ਸੀਗਾ, ਬਿੱਲ ਦੇ ਉੱਤੇ ਜਿਹੜੇ ਵਿਚਾਰ ਹੋਣੇ ਸੀਗੇ, ਪਰ ਉਹ ਚਾਹੁੰਦੇ ਨਹੀਂ ਸੀਗੇ ਵੀ ਕਿਸੇ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉਹ ਬਣ ਸਕੇ। ਸੋ ਉੱਥੇ ਦੀ ਜਿਹੜੀ ਐਮਪੀ ਆ ਉਹਨਾਂ ਨੇ ਉੱਥੇ ਅਥਰੂ ਗੈਸ ਦੇ ਜਿਹੜੇ ਆ ਉੱਥੇ ਛੱਡ ਦਿੱਤਾ, ਤੇ ਕਾਫੀ ਜਿਹੜੀ ਕਹਿੰਦੇ ਆ ਕੁੱਟਮਾਰ ਵੀ ਜਿਹੜੀ ਆ ਉਹ ਦੇਖਣ ਨੂੰ ਉੱਥੇ ਮਿਲੀ, ਤੇ ਬਹੁਤ ਹੀ ਜਿਹੜੀ ਆ ਉਹ ਮਾੜੇ ਹਾਲਾਤ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਤਮਾਸ਼ਾ ਜਿਹੜਾ ਉਹਨਾਂ ਨੇ ਆਪਣੀ ਡੈਮੋਕ੍ਰੇਸੀ ਦਾ ਉੱਥੇ ਕੱਢਿਆ। ਤੇ ਸਮਾਂ ਸਾਡਾ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਆਪਾਂ ਥੋੜੀ ਜਿਹੀ ਵੈਦਰ ਰਿਪੋਰਟ ਦੱਸ ਦਈਏ। ਕੈਲੀਫੋਰਨੀਆ 'ਚ ਕਾਫੀ ਏਰੀਏ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜਾ ਮੀਂਹ ਪੈ ਰਿਹਾ ਹੈਗਾ ਆ, ਬੇ ਏਰੀਏ 'ਚ ਵੀ ਕਾਫੀ ਪੈ ਰਿਹਾ, ਪਰ ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਜਿਹੜਾ ਸਟੋਰਮ ਆ ਉਹ ਕਾਫੀ ਹੈਵੀ ਚੱਲ ਰਿਹਾ, ਰੇਨ ਸਟੋਰਮ। ਥਰਸਡੇ ਨੂੰ ਅੱਜ ਜਾਣੀ ਕਿ ਕਾਫੀ ਕਹਿੰਦੇ ਪਈ ਮੀਂਹ ਪੈਣਾ ਹੈਗਾ, ਪਰ ਉੱਥੇ ਦਾ ਜਿਹੜਾ ਸੀਰੀਅਸ ਮੈਟਰ ਇਸ ਕਰਕੇ ਆ ਕਿਉਂਕਿ ਪਿਛਲੇ ਮਹੀਨਿਆਂ ਦੇ ਵਿੱਚ ਅੱਗਾਂ ਬਹੁਤ ਲੱਗੀਆਂ ਸੀਆਂ, ਜਿਹਦੇ ਕਰਕੇ ਜਿਹੜਾ ਹੁਣ ਜੇ ਮੀਂਹ ਭਾਰੀ ਪੈਂਦਾ ਫਲੈਸ਼ ਫਲੱਡਿੰਗ ਹੁੰਦੀ ਆ, ਲੈਂਡ ਸਲਾਈਡ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਔਰੇਂਜ ਕਾਉਂਟੀ ਇਨਲੈਂਡ ਐਮਪਾਇਰ ਏਰੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਹੁਣ ਵੈਜੀਟੇਸ਼ਨ ਵੀ ਕਾਫੀ ਡਰਾਈ ਹੋਈ ਹੋ ਸੀ, ਤੇ ਉੱਥੇ ਫਲੈਸ਼ ਫਲੱਡ ਆਉਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਤੇ LA ਤੇ ਔਰੇਂਜ ਕਾਉਂਟੀ ਦੇ ਵਿੱਚ 3 ਇੰਚ ਤੱਕ ਜਿਹੜਾ ਮੀਂਹ ਪੈਣ ਦੇ ਚਾਂਸ ਹੈਗੇ ਆ। ਜੀ ਬਿਲਕੁਲ। ਸੋ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਟਰੈਵਲ ਵੀ ਕਰਨਾ ਆ, ਜਾਂ ਆਪਣੇ ਕਾਫੀ ਲੋਕ ਜਿਹੜੇ ਟਰੱਕਰਸ ਵੀ ਤੇ ਆਮ ਲੋਕ ਵੀ ਜਿਹੜੇ ਟਰੈਵਲ ਕਰਦੇ ਹੀ ਰਹਿੰਦੇ ਨੇ, ਮੀਂਹ ਦੇ ਦਿਨਾਂ ਦੇ ਵਿੱਚ ਖਾਸ ਇਹਤਿਆਤ ਜਿਹੜਾ ਜ਼ਰੂਰ ਰੱਖਿਆ ਕਰੋ, ਤਾਂ ਜੋ ਇੱਕ ਤਾਂ ਬੰਦਾ ਐਕਸੀਡੈਂਟਾਂ ਤੋਂ ਬਚੇ ਤਾਂ ਚੰਗੀ ਗੱਲ ਆ, ਤੇ ਬਾਕੀ ਇੱਦਾਂ ਦੀ ਅਚਾਨਕ ਜਿਹੜਾ ਕੋਈ ਘਟਨਾ ਚੱਕਰ ਹੋ ਜਾਂਦਾ ਤਾਂ ਉਸ ਤੋਂ ਜਿਹੜਾ ਬਚਾਅ ਜਿਹੜਾ ਰੱਖੇ, ਤੇ ਇਹ ਜਿਹੜੀ ਜ਼ਰੂਰੀ ਆ। ਸਨੋਮਾ ਦੇ ਵਿੱਚ ਫਲੈਸ਼ ਫਲੱਡ ਦੀ ਜਿਹੜੀ ਆ ਵਾਰਨਿੰਗ ਜਿਹੜੀ ਉਹ ਦੱਸੀ ਗਈ ਆ। ਸੋ ਨਾਲ ਵਿਸ਼ੇਸ਼ ਤੌਰ ਤੇ ਆਖਿਆ ਗਿਆ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਪਾਣੀ ਜ਼ਿਆਦਾ ਖੜਾ ਹੈ ਉੱਥੇ ਟਰਨ ਅਰਾਊਂਡ ਹੋ ਜਾਓ, ਵਿੱਚੋਂ ਲੰਘਣ ਦੀ ਜਿਹੜੀ ਆ ਕੋਸ਼ਿਸ਼ ਨਾ ਕਰੋ, ਵੀ ਪਤਾ ਨਹੀਂ ਹੁੰਦਾ ਕਈ ਵਾਰੀ ਵੀ ਉੱਥੇ ਜ਼ਿਆਦਾ ਡੂੰਘਾ ਆ, ਪਤਾ ਨਹੀਂ ਉੱਥੇ ਰੋਡ ਥੱਲੇ ਰਹਿ ਗਈ ਆ, ਰੁੜ ਗਈ ਆ, ਕੀ ਹੋ ਗਿਆ ਆ। ਸੋ ਜਿੱਥੇ ਵੀ ਪਾਣੀ ਖੜਾ ਤੁਹਾਨੂੰ ਜ਼ਿਆਦਾ ਨਜ਼ਰ ਆਉਂਦਾ ਹੈ, ਜਿਹਦੇ ਵਿੱਚੋਂ ਤੁਹਾਨੂੰ ਮਾੜਾ ਜਿਹਾ ਵੀ ਸ਼ੱਕ ਆ, ਉੱਥੋਂ ਟਰਨ ਅਰਾਊਂਡ ਕਰ ਲਓ, ਡੀਟੂਰ ਕਰ ਲਓ, ਨਹੀਂ ਤਾਂ ਘਰ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਬੰਦਾ ਵਾਪਸ, ਕਈ ਵਾਰੀ ਘਰ ਨੂੰ ਜਾਣਾ ਹੁੰਦਾ ਉਸ ਰਾਹ ਥਾਣੀ ਵੀ ਬੰਦਾ ਕਿਸੇ ਹੋਰ ਪਾਸੇ ਫਿਰ ਜਾ ਕੇ ਥੋੜਾ ਇੰਤਜ਼ਾਰ ਜਿਹੜਾ ਕਰ ਲਵੇ, ਤਾਂ ਜੋ ਬੰਦਾ ਵੀ ਜਿਹੜਾ ਵਿੱਚ ਫਸ ਨਾ ਜਾਵੇ। ਕਿਉਂਕਿ ਕਈ ਵਾਰੀ ਬਹੁਤ ਵਾਰੀ ਆਪਾਂ ਵੀਡੀਓਜ਼ ਕਿੰਨੀਆਂ ਆਪਾਂ ਦੇਖਦੇ ਹਾਂ ਵੀ ਗੱਡੀ ਪੂਰੀ ਦੀ ਪੂਰੀ ਵਿੱਚ ਡੁੱਬ ਜਾਂਦੀ ਆ, ਬੰਦੇ ਕਈ ਵਾਰੀ ਕੱਢੇ ਨਹੀਂ ਜਾਂਦੇ, ਕਈ ਵਾਰੀ ਉਹਦੇ ਵਿੱਚ ਡਰਾਊਨ ਵੀ ਜਿਹੜੇ ਆ ਉਹ ਹੋ ਜਾਂਦੇ ਨੇ। ਸੋ ਬਹੁਤ ਜ਼ਰੂਰੀ ਆ ਵੀ ਇੱਦਾਂ ਜਦੋਂ ਕੋਈ ਫਲੈਸ਼ ਫਲੱਡ ਆ ਰਿਹਾ ਹੋਵੇ ਤਾਂ ਉਤੋਂ ਜਿਹੜਾ ਬਚਾਅ ਰੱਖਿਆ ਜਾਵੇ। ਮੀਂਹ ਦੇ ਵਿੱਚ ਵੀ ਜਿਹੜਾ ਸਲੋ ਚੱਲਣਾ ਚਾਹੀਦਾ ਹੈਗਾ, ਕਾਰ ਸਕਿਡ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ। ਜੀ ਹਾਈਡਰੋਪਲੇਨਿੰਗ ਜਿਹੜੀ ਆ ਉਹ ਹੋ ਸਕਦੀ ਆ। ਜੀ ਤੇ ਸਰੋਤਿਓ, ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।